ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਗਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਵਿੱਚ ਲਾ ਮੇਕਰਸ ਨੇ ਇੱਕ ਬਿੱਲ ਪਾਸ ਕਰ ਦਿੱਤਾ, ਜਿਹਦੇ ਵਿੱਚ ਲੀਗਲ ਕਰ ਦਿੱਤਾ ਗਿਆ ਆ ਵੀ ਜੇ ਕੋਈ ਟਰਮੀਨਲੀ ਇਲ ਹੈਗਾ ਆ ਤੇ ਉਹਦੇ ਕੋਲ 6 ਮਹੀਨੇ ਤੋਂ ਘੱਟ ਦਾ ਸਮਾਂ ਜੀਣ ਦਾ, ਤੇ ਉਹ ਉਸ ਨੂੰ ਜਿਹੜਾ ਅਸਿਸਟੈਂਟ ਡਾਈਂਗ, ਜਿੱਦਾਂ ਉਹਦੀ ਹੈਲਪ ਕੀਤੀ ਜਾ ਸਕਦੀ ਜੇ ਉਹ ਪਹਿਲਾਂ ਮਰਨਾ ਚਾਹੁੰਦਾ ਹੈਗਾ। ਇਹ ਕੱਲ ਹੀ ਜਿਹੜਾ ਆ ਲਾ ਮੇਕਰਸ ਨੇ VOTING ਪਾਈ ਹਾਊਸ ਆਫ ਕਾਮਨਸ ਦੇ ਵਿੱਚ। 330 ਇਸ ਦੇ ਹੱਕ ਦੇ ਵਿੱਚ ਸੀ ਵੀ ਹਾਂ ਇਦਾਂ ਹੋਣਾ ਚਾਹੀਦਾ, ਤੇ 275 ਜੋ ਸੀਗੇ ਉਹ ਇਸ ਦੇ ਅਗੇਂਸਟ ਸੀਗੇ। ਸੋ ਇਸ ਤੋਂ ਪਹਿਲਾਂ ਕਈ ਮੁਲਕਾਂ ਦੇ ਵਿੱਚ ਅਸਿਸਟਡ ਡਾਈਂਗ ਜੋ ਹੈਗਾ ਆ, ਯੂਰਪੀਅਨ ਮੁਲਕਾਂ ਦੇ ਵਿੱਚ ਵੀ ਆ, ਕੈਨੇਡਾ ਦੇ ਵਿੱਚ ਵੀ ਆ, ਸਾਡੇ ਆਪਣੇ ਮੁਲਕ ਅਮਰੀਕਾ ਦੀਆਂ 10 ਸਟੇਟਾਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਵੀ ਹੈਗਾ। ਜੋ ਬਿੱਲ ਪਾਸ ਕੀਤਾ ਗਿਆ ਸ਼ੁੱਕਰਵਾਰ ਨੂੰ, ਇਹਦਾ ਮਤਲਬ ਇਹ ਆ ਵੀ ਜਿਹੜੇ ਐਪਲੀਕੈਂਟਸ ਆ, ਜਿਹੜਾ ਅਰਲੀ ਮਰਨਾ ਚਾਹੁੰਦਾ ਹੈਗਾ ਉਹ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਆ, ਤੇ ਉਸ ਨੂੰ ਕੋਈ ਨਾ ਕੋਈ ਜਿਹੜੀ ਟਰਮੀਨਲ ਇਲਨੈਸ ਹੋਣੀ ਚਾਹੀਦੀ ਹੈ, ਡਾਇਗਨੋਸ ਉਹਦੇ ਨਾਲ ਹੋਣਾ ਚਾਹੀਦਾ ਹੈ, ਤੇ 6 ਮਹੀਨੇ ਦਾ ਸਮਾਂ ਉਹਦਾ ਜਿਹੜਾ ਜੀਣ ਵਾਲਾ ਹੋਣਾ ਚਾਹੀਦਾ। ਕੀ ਆ ਵੀ ਬਹੁਤ ਵਾਰ ਬੰਦੇ ਦੁਖੀ ਬਹੁਤ ਹੁੰਦੇ ਆ ਵੀ ਉਹ ਕਹਿੰਦੇ ਵੀ ਹੋਰ ਕੋਈ ਚਾਰਾ ਨਹੀਂ ਹੈਗਾ। ਸੋ ਉਸ ਤੋਂ ਤਾਂ ਚੰਗਾ ਆ ਵੀ ਪਹਿਲਾਂ ਹੀ ਜਿਹੜਾ ਆ ਆਪਣੇ ਆਪ ਨੂੰ ਮਾਰ ਲਿਆ ਜਾਵੇ, ਜਾਂ ਡਾਕਟਰ ਉਹਦੀ ਹੈਲਪ ਕਰਨ। 2 ਡਾਕਟਰ ਤੇ 1 ਜੱਜ, ਉਹਨਾਂ ਨੂੰ ਅਪਰੂਵ ਕਰਨਾ ਪਊਗਾ ਪੇਸ਼ੈਂਟਸ ਨੂੰ ਜੇ ਉਹ ਆਪਣੀ ਲਾਈਫ ਨੂੰ ਐਂਡ ਕਰਨਾ ਚਾਹੁੰਦੇ ਹੈਗੇ ਆ। ਤੇ ਜਿਹੜੀ ਫੇਟਲ ਡਰੱਗ ਆ ਉਹ ਸੈਲਫ ਐਡਮਿਨਿਸਟਰਡ ਹੋਊਗੀ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਉੱਥੇ ਇੰਗਲੈਂਡ ਦੇ ਵਿੱਚ ਸਿੱਖਾਂ ਨੇ ਤੇ ਮੁਸਲਮਾਨਾਂ ਨੇ ਇਸ ਬਿੱਲ ਦਾ ਬਹੁਤ ਵਿਰੋਧ ਕੀਤਾ ਸੀ, ਕਿਉਂਕਿ ਆਪਾਂ ਇਹ ਸੋਚਦੇ ਹਾਂ ਵੀ ਜਿਹੜਾ ਜੰਮਣਾ ਤੇ ਮਰਨਾ ਜਿਹੜਾ ਆ ਉਹ ਰੱਬ ਦੇ ਹੱਥ ਦੇ ਵਿੱਚ ਹੈਗਾ, ਤੇ ਉਸਨੂੰ ਵੀ ਪਤਾ ਹੈ ਵੀ ਕਿਸ ਟਾਈਮ ਬੰਦੇ ਨੇ ਜੰਮਣਾ ਤੇ ਕਿਸ ਟਾਈਮ ਬੰਦੇ ਨੇ ਮਰਨਾ ਹੈਗਾ ਆ। ਪਰ ਇਹ ਜਿਹੜਾ ਬਿੱਲ ਆ, ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਕਿਮ ਲੀਡਵੀਟਰ ਉਹ ਇਸ ਨੂੰ ਲੈ ਕੇ ਆਏ ਸੀਗੇ, ਤੇ ਇਹ ਬਿੱਲ ਹੁਣ ਇੰਗਲੈਂਡ ਦੇ ਵਿੱਚ ਪਾਸ ਹੋ ਗਿਆ ਹੈ। ਬਿਲਕੁਲ, ਇਸ ਦੀ ਚਰਚਾ ਲੰਮੇ ਸਮੇਂ ਤੋਂ ਕਈ ਮੁਲਕਾਂ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਚੱਲਦੀ ਰਹੀ ਆ। ਪਰ ਇਹ ਆ ਨਾ, ਇਹਦੇ ਵਿੱਚ ਕੋਈ ਗਲਤ ਇਸ ਦਾ ਫਾਇਦਾ ਨਾ ਚੱਕੇ, ਇਸ ਲਈ ਜਿਹੜੇ ਡਾਕਟਰ, ਜੱਜ, ਉਹ ਉਹਨਾਂ ਨੇ ਇੱਕ ਸੇਫ ਗਾਰਡ ਜਾਂ ਗਾਰਡ ਰੇਲਸ ਜਿਹੜੀਆਂ ਉਹ ਲਗਾਈਆਂ ਨੇ ਵੀ ਵਾਕਿਆ ਜਿਹਨੂੰ ਜਿਹੜਾ ਉਹ ਚੀਜ਼ ਆ ਉਹ ਲੋੜ ਆ। ਬਹੁਤ ਸਾਰੇ ਲੋਕ, ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਜਿਹੜਾ ਵਿਸ਼ਾ ਇੱਕ ਇੱਦਾਂ ਦਾ ਆ ਬਹੁਤ ਸੰਵੇਦਨਸ਼ੀਲ ਆ। ਸੋ ਜਿਹੜੇ ਸੁਣਨ ਵਾਲੇ ਆ, ਕਿਉਂਕਿ ਇਹ ਸੁਸਾਈਡ ਮਰਨ ਦੇ ਨਾਲ ਜੁੜਿਆ ਆ, ਜੇ ਕਿਸੇ ਨੂੰ ਇੱਦਾਂ ਦੀ ਮਨ ਦੇ ਵਿੱਚ ਸੋਚ ਆ ਤੇ ਉਸ ਨੂੰ ਤੁਰੰਤ ਜਿਹੜੀ ਉਹ ਹੈਲਪ ਲੈਣੀ ਚਾਹੀਦੀ ਆ। ਸੋ ਇੱਦਾਂ ਦੇ ਲੋਕ ਵੀ ਇਹ
ਇਸ ਚੀਜ਼ ਦੇ ਵੱਲ ਨੂੰ ਨਾ ਵੱਧ ਜਾਣ, ਇਸ ਲਈ ਇਹਨਾਂ ਨੇ ਜਿਹੜਾ ਡਾਕਟਰ ਦਾ 6 ਮਹੀਨੇ ਦਾ ਟਰਮੀਨਲੀ ਇਲ ਦਾ ਮਤਲਬ ਇਹ ਹੁੰਦਾ ਹੈ ਵੀ ਜਿਸ ਤੇ ਬਚਣ ਦਾ ਕੋਈ ਚਾਂਸ ਨਹੀਂ ਆ, ਉਸ ਦੀ ਜਿਹੜੀ ਮੌਤ ਆ ਨਿਸ਼ਚਿਤ ਆ। ਉੱਦਾਂ ਤਾਂ ਸਾਰਿਆਂ ਦੀ ਮੌਤ ਨਿਸ਼ਚਿਤ ਆ, ਪਰ ਇਹ ਆ ਵੀ ਡਾਕਟਰੀ ਰੂਪ ਦੇ ਵਿੱਚ ਵੀ ਜਿਹੜੀ ਆ ਉਹ ਚੀਜ਼ ਨੂੰ ਮੰਨ ਲਿਆ ਜਾਂਦਾ ਆ। ਸੋ ਉਸ ਹਿਸਾਬ ਦੇ ਨਾਲ ਆ। ਸੋ ਨੈਸ਼ਨਲ ਹੈਲਥ ਸਰਵਿਸ ਦੇ ਦੁਆਰਾ ਇਹ ਹੁਣ ਉਸ ਨੂੰ ਬੇਸਿਕਲੀ ਹੈਲਪ ਕਰਨਗੇ ਉਹਨਾਂ ਲੋਕਾਂ ਨੂੰ। ਆਪਣੇ ਗੁਆਂਢੀ ਸੂਬੇ ਦੇ ਵਿੱਚ ਵੀ ਮੈਨੂੰ ਲੱਗਦਾ ਓਰੇਗਨ ਦੇ ਵਿੱਚ ਵੀ ਇੱਥੋਂ ਕਈ ਲੋਕ ਇੱਦਾਂ ਦੀਆਂ ਨਿਊਜ਼ ਆਉਂਦੀਆਂ ਰਹੀਆਂ ਵੀ ਉਹ ਕੈਲੀਫੋਰਨੀਆ ਤੋਂ ਹੋਰ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵੱਲ ਨੂੰ ਆ, ਕਿਉਂਕਿ ਹਾਲਾਤ ਜਿਹੜੇ ਉਹ ਕਈ ਏਰੀ ਚੰਗੇ ਨਹੀਂ ਹੁੰਦੇ ਲੋਕਾਂ ਦੇ। ਬਹੁਤ ਵਾਰੀ ਜਿਹੜਾ ਪੇਸ਼ੈਂਟ ਆ ਖੁਦ ਵੀ ਪਰੇਸ਼ਾਨ ਹੋਇਆ ਹੁੰਦਾ ਆ, ਪਰਿਵਾਰ ਦੇ ਨਾਲ ਵੀ, ਪਰਿਵਾਰ ਦੇ ਲਈ ਵੀ ਔਖਾ, ਉਹਦੇ ਲਈ ਵੀ ਜਿਹੜਾ ਉਹ ਔਖਾ ਹੋਇਆ ਹੁੰਦਾ। ਸੋ ਇਸ ਪਾਸੇ ਵੱਲ ਨੂੰ ਇਹ ਜਿਹੜਾ ਆ ਇਹ ਆਪਣੀ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਮੁਲਕ ਭਰ ਦੇ ਵਿੱਚ ਇਹ ਪਾਸ ਕਰਨ ਵਾਲਾ ਇੱਕ ਨਵੇਕਲੀਆਂ ਜਿਹੀਆਂ ਜਿਹੜੀਆਂ ਚੀਜ਼ਾਂ ਉਹਦਾ ਨਿਊਜ਼ੀਲੈਂਡ ਵਾਲਿਆਂ ਨੇ ਵੀ ਕੁਛ ਅਜਿਹਾ ਹੀ ਕਈ ਸਾਲ ਪਹਿਲਾਂ ਜਿਹੜਾ ਉਹ ਕੀਤਾ ਸੀਗਾ। ਸਰੋਤਿਆਂ ਨੂੰ ਯਾਦ ਹੋਊਗਾ ਇੱਕ ਅਮਰੀਕਾ ਦੇ ਵਿੱਚ ਓਰੇਗਨ ਦੇ ਵਿੱਚ ਡਾਕਟਰ ਸੀ, ਬਹੁਤ ਮਸ਼ਹੂਰ ਹੋਇਆ ਸੀ, ਜਿਹਨੂੰ ਡਾਕਟਰ ਡੈਥ ਕਰਕੇ ਜਾਣਿਆ ਗਿਆ ਸੀ, ਜੈਕ ਕਬੋਰਕੀਅਨ। ਉਸ ਨੇ ਕਈ ਲੋਕਾਂ ਨੂੰ ਜਿਹੜਾ ਆ ਕਹਿੰਦੇ ਲਗਭਗ 130 ਦੇ ਕਰੀਬ ਜੋ ਪੇਸ਼ੈਂਟ ਸੀਗੇ ਟਰਮੀਨਲੀ ਇਲ, ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਦੇ ਮਰਨ ਦੇ ਵਿੱਚ। ਤੇ ਉਸ ਨੂੰ 1999 ਦੇ ਵਿੱਚ ਕਨਵਿਕਟ ਵੀ ਕੀਤਾ ਗਿਆ ਸੀ ਡਾਕਟਰ ਜੈਕ ਕਬੋਰਕੀਅਨ ਨੂੰ, ਤੇ ਉਹਦਾ ਨਾਮ ਡਾਕਟਰ ਡੈਥ ਕਰਕੇ ਰੱਖਿਆ ਗਿਆ ਸੀਗਾ। ਉਹਦਾ ਮੇਨ ਪਰਪਸ ਇਹ ਸੀ, ਕਹਿੰਦਾ ਵੀ ਡਾਈਂਗ ਇਜ਼ ਨਾਟ ਅ ਕ੍ਰਾਈਮ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਕੱਲ ਥੈਂਕਸਗਿਵਿੰਗ ਦਾ ਜਿਹੜਾ ਉਹ ਦਿਨ ਸੀਗਾ। ਇੱਕ ਜਿਹੜੀ ਖਬਰ ਆ ਚਰਚ ਦੇ ਨਾਲ ਸੰਬੰਧਿਤ ਆ ਰਹੀ ਆ, ਐਂਟੀਓਕ ਕੈਲੀਫੋਰਨੀਆ ਤੋਂ। ਉੱਥੇ ਦਾ ਜਿਹੜਾ ਪੈਸਟਰ ਆ ਉਸ ਨੇ ਇੱਕ ਜਿਹੜਾ ਐਕਸ ਲਈ ਆਉਂਦਾ ਬੰਦਾ ਆ ਉਸ ਦੇ ਨਾਲ ਲੜਾਈ ਕਰਕੇ ਜਿਹੜਾ ਚੋਰੀ ਕਰਨ ਆਇਆ ਸੀਗਾ ਚਰਚ ਦੇ ਵਿੱਚ, ਉਸ ਨੂੰ ਡੱਕਿਆ ਹੈਗਾ ਆ। ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਜਿਹੜਾ ਚੋਰੀ ਕਰਨ ਆਇਆ ਸੀ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਪੈਸਟਰ ਆ ਉਹ ਮਾਰਸ਼ਲ ਆਰਟਸ ਦੇ ਵਿੱਚ ਨਿਪੁੰਨ ਹੈਗਾ ਆ। ਸੋ ਕਹਿੰਦੇ ਵੀ ਪਹਿਲਾਂ ਤਾਂ ਉਸਨੇ ਰੌਲਾ ਪਾਇਆ, ਪੈਸਟਰ ਦਾ ਨਾਮ ਨਿਕ ਨੀਵਜ਼ ਆ, ਤੇ ਕਹਿੰਦੇ ਵੀ ਉਹਨੇ ਪਹਿਲਾਂ ਰੌਲਾ ਪਾਇਆ ਵੀ ਰੁਕ ਜਾ ਭਾਈ, ਪੁਲਿਸ ਆ ਰਹੀ ਆ, ਤੇ ਪਰ ਕਹਿੰਦਾ ਵੀ ਉਹ ਜਿਹੜਾ ਐਕਸ ਲੈ ਕੇ ਤੁਰਿਆ ਆਉਂਦਾ ਸੀਗਾ ਤੇ ਅੰਦਰ ਜਿਹੜੀ ਉਹ ਤੋੜ ਭੰਨ ਜਿਹੜੀ ਉਹ ਕਰ ਰਿਹਾ ਸੀ, ਤੇ ਨਾਲ ਦੇ ਨਾਲ ਚੀਜ਼ਾਂ ਜਾਂ ਸਮਾਨ ਜਿਹੜਾ ਉਹ ਚੋਰੀ ਕਰਨ ਦੀ ਫਿਰਾਕ ਦੇ ਵਿੱਚ ਆਇਆ ਸੀਗਾ। 10 12 15 ਮਿੰਟ ਕਹਿੰਦੇ ਵੀ ਆਪਸ ਦੇ ਵਿੱਚ ਉਹ ਗੁੱਥਮ ਗੁੱਥਾ ਜਿਹੜੇ ਆ ਉਹ ਹੁੰਦੇ ਰਹੇ। ਇਹ ਮਾਰਸ਼ਲ ਆਰਟ ਦਾ ਖਿਡਾਰੀ ਰਿਹਾ ਸੀਗਾ ਜਿਹੜਾ ਪੈਸਟਰ ਆ, ਇਸ ਲਈ ਇਹ ਸਰਵਾਈਵ ਇੱਕ ਹਿਸਾਬ ਦੇ ਨਾਲ ਕਰ ਗਿਆ, ਤੇ ਦੂਜਾ ਬੰਦਾ ਜਿਹੜਾ ਉਹ ਹੰਭ ਗਿਆ। ਉਹਨੇ ਚਿਰ ਨੂੰ ਉਹਨੇ ਕਹਿੰਦੇ ਵੀ ਗਰਾਊਂਡ ਤੇ ਪਾ ਕੇ ਤੇ ਫਿਰ ਉਸ ਨੂੰ ਜਿਹੜਾ ਉਹ ਫੜੀ ਰੱਖਿਆ ਜਿੰਨੀ ਦੇਰ ਤੱਕ ਪੁਲਿਸ ਜਿਹੜਾ ਉਹ ਨਹੀਂ ਜਿਹੜਾ ਉਹ ਆਉਂਦਾ। ਸੋ ਉੱਥੋਂ ਦੇ ਜਿਹੜੇ ਲੋਕ ਨੇ ਉਹ ਬੜੇ ਧੰਨਵਾਦ ਕਰ ਰਹੇ ਨੇ ਪੈਸਟਰ ਨਿਕ ਦਾ ਵੀ ਭਾਈ ਇੱਕ ਤਾਂ ਤੁਸੀਂ ਆਪਣੀ ਜਾਨ ਦੀ ਬਾਜੀ ਲਾ ਕੇ ਜਿਸ ਦੇ ਕੋਲ ਹਥਿਆਰ ਸੀ ਉਸ ਦੇ ਮੋਹਰੇ ਜਿਹੜੇ ਉਹ ਹੋਏ, ਤੇ ਨਾਲ ਦੇ ਨਾਲ ਉਸ ਨੂੰ ਡੱਕਿਆ ਵੀ, ਤੇ ਉਸ ਨੂੰ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਪੁਲਿਸ ਦੇ ਹੱਥੇ ਵੀ ਜਿਹੜਾ ਉਹ ਫੜਾਇਆ। 46 ਸਾਲਾਂ ਦਾ ਇਹ ਜਿਹੜਾ ਪੈਸਟਰ ਆ, ਤੇ ਉਹਨਾਂ ਨੇ ਦੱਸਿਆ ਵੀ ਇਸ ਚੀਜ਼ ਦੇ ਵਿੱਚ, ਇਸ ਥੈਂਕਸਗਿਵਿੰਗ ਦੇ ਉੱਤੇ ਉਹਨਾਂ ਨੇ ਤਕਰੀਬਨ 130 ਪਰਿਵਾਰਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਉਹ ਗਰੋਸਰੀਜ਼ ਜਿਹੜੀਆਂ ਆ ਉਹ ਪ੍ਰੋਵਾਈਡ ਕੀਤੀਆਂ। ਤੇ ਇਹ ਉੱਥੇ ਮੌਜੂਦ ਹੋਣ ਕਰਕੇ ਉਹ ਕਿਸੇ ਵੀ ਚੀਜ਼ ਨੂੰ ਜਿਹੜਾ ਬਰਗਲਰ ਆਇਆ ਸੀਗਾ ਚੋਰੀ ਕਰਨ ਦੇ ਵਿੱਚ ਨਾਕਾਮਯਾਬ ਰਿਹਾ। ਤੇ ਉਹਨਾਂ ਨੇ ਜਾਂਦੇ ਜਾਂਦੇ ਇਹੀ ਕਿਹਾ ਵੀ ਕਹਿੰਦੇ ਮੈਂ ਉਮੀਦ ਕਰਦਾ ਵੀ ਜਿਹੜਾ ਚੋਰੀ ਕਰਨ ਆਇਆ ਸੀ ਆਪਣੇ ਰਾਹ ਜਿਹੜਾ ਉਹ ਬਦਲੇ ਤੇ ਚੰਗਾਈ ਨੂੰ ਜਿਹੜਾ ਆ, ਚੰਗੀ ਚੀਜ਼ ਨੂੰ ਉਸ ਨੂੰ ਅਪਣਾਵੇ। ਚਰਚ ਦੀ ਗੱਲ ਕਰਦੇ ਜਾਈਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਫਰਾਂਸ ਦੇ ਵਿੱਚ 2019 ਦੇ ਵਿੱਚ ਨੋਟਰਡੇਮ ਕੈਥੇਡਰਲ ਜਿਹੜਾ ਚਰਚ ਦੀ ਬਿਲਡਿੰਗ ਸੀ, ਉਹ ਅੱਗ ਦੀ ਭੇਂਟ ਚੜ੍ਹ ਗਈ ਸੀ। ਬਹੁਤ ਹੀ ਪੁਰਾਣੀ ਬਿਲਡਿੰਗ ਤੇ ਬਹੁਤ ਹੀ ਸੋਹਣੀ ਬਿਲਡਿੰਗ ਸੀਗੀ। ਅੱਜ ਫਰਾਂਸ ਦੇ ਜੋ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ, ਉਹਨਾਂ ਨੇ ਧੰਨਵਾਦ ਕੀਤਾ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਬਿਲਡਿੰਗ ਨੂੰ ਦੁਬਾਰਾ ਫਿਰ ਰੀਸਟੋਰ ਕਰ ਦਿੱਤਾ ਹੈਗਾ। ਬਹੁਤ ਹੀ ਸੋਹਣੀ ਬਿਲਡਿੰਗ ਫਿਰ ਉਸੇ ਹੀ ਸ਼ੇਪ ਦੇ ਵਿੱਚ ਬਣਾਈ ਗਈ ਹੈਗੀ ਆ, ਤੇ ਅੱਜ ਦੁਨੀਆ ਜੋ ਆ ਉਸ ਚਰਚ ਨੂੰ, ਉਸ ਬਿਲਡਿੰਗ ਨੂੰ ਜਿਹੜਾ ਹੈਗਾ ਇਹ ਬਹੁਤ ਪੁਰਾਣਾ ਚਰਚ ਸੀ, ਉਸ ਨੂੰ ਦੇਖਣ ਜਾ ਰਹੀ ਹੈਗੀ ਆ। ਸੋ 5 ਸਾਲ ਤੇ 8 ਮਹੀਨੇ ਇਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਰੀਸਟੋਰ ਕਰਨ ਦੇ ਵਿੱਚ ਲੱਗੇ, ਤੇ ਹਜ਼ਾਰਾਂ ਦੇ ਕਰੀਬ ਜੋ ਲੋਕ ਆ ਇਸ ਦੀ ਕੰਸਟਰਕਸ਼ਨ ਦੇ ਵਿੱਚ ਲੱਗੇ ਹੋਏ ਸੀਗੇ। ਸੋ ਸਭ ਤੋਂ ਜਿਹੜੀ ਵਧੀਆ ਗੱਲ ਇਹ ਆ ਵੀ ਬਿਲਕੁਲ
ਉਸੇ ਹੀ ਸ਼ੇਪ ਦੇ ਵਿੱਚ ਉੱਦਾਂ ਦਾ ਹੀ ਜਿਹੜਾ ਮਟੀਰੀਅਲ ਆ ਉਹਨਾਂ ਨੇ ਯੂਜ਼ ਕਰਕੇ ਸੇਮ ਬਿਲਡਿੰਗ ਜਿਹੜੀ ਆ ਉਹ ਬਣਾਈ ਹੈਗੀ ਆ। ਕਹਿੰਦੇ ਵੀ 700 ਮਿਲੀਅਨ ਯੂਰੋਜ਼ ਜੋ ਕਿ 737 ਮਿਲੀਅਨ ਡਾਲਰ ਬਣਦਾ ਹੈਗਾ, ਉਹ ਇਹਦੇ ਉੱਤੇ ਜਿਹੜਾ ਲਗਭਗ ਐਸਟੀਮੇਟ ਕੀਤਾ ਗਿਆ ਸੀ। 891 ਮਿਲੀਅਨ ਲੋਕਾਂ ਤੋਂ ਰੇਜ਼ ਵੀ ਹੋ ਗਿਆ ਸੀ ਡੋਨੇਸ਼ਨ। ਬਹੁਤ ਵਾਰ ਤੁਸੀਂ ਦੇਖਦੇ ਹੋਣੇ ਵੀ ਲੋਕ ਰੌਲਾ ਪਾਉਂਦੇ ਰਹਿੰਦੇ, ਦੇਖੋ ਜੀ ਐਵੇਂ ਉੱਥੇ ਜਿਹੜੀਆਂ ਧਾਰਮਿਕ ਜਗ੍ਹਾ ਤੇ ਪੈਸੇ ਕਿਉਂ ਦਿੰਦੇ ਹੋ। ਸੋ ਦੇਖੋ ਜਿਨ੍ਹਾਂ ਲੋਕਾਂ ਦੀ ਸ਼ਰਧਾ ਹੈਗੀ ਆ ਉਹਨਾਂ ਨੇ 891 ਮਿਲੀਅਨ ਡਾਲਰ ਦੀ ਡੋਨੇਸ਼ਨ, 3,40,000 ਡੋਨਰ ਸੀ 150 ਮੁਲਕਾਂ ਤੋਂ ਜਿਨ੍ਹਾਂ ਨੇ ਇੰਨੇ ਪੈਸੇ ਦਿੱਤੇ, ਤੇ ਹੁਣ ਬਿਲਡਿੰਗ ਬਿਲਕੁਲ ਉਸੇ ਹੀ ਸ਼ੇਪ ਦੇ ਵਿੱਚ ਜਿਹੜੀ ਆ ਇਸ ਚਰਚ ਦੀ ਆ ਗਈ ਹੈਗੀ ਆ। ਤੇ ਫਿਰ ਅੱਜ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਆ, ਉਹ ਵਿਜ਼ਿਟ ਕਰਨ ਗਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਬਿਲਡਿੰਗ ਨੂੰ ਦੁਬਾਰਾ ਕੀ ਫਿਰ ਜਿਹੜਾ ਦੇਖਣ ਜਾ ਰਹੇ ਜੀ ਬਿਲਕੁਲ। ਆਪਣੇ ਵੀ ਜਿਹੜੀ ਕੌਮ ਨੂੰ ਜਿਹੜਾ ਉਹ ਥੋੜਾ ਸਬਕ ਲੈਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਤੋਂ। ਅਕਸਰ ਆਪਾਂ ਜਿਹੜੀ ਗੱਲ ਸੋਚਦੇ ਰਹਿੰਦੇ, ਜਿਹੜੀਆਂ ਦੋਨੋਂ ਖਬਰਾਂ ਨਾ ਉਹਦੇ ਵਿੱਚ ਇੱਕ ਚੀਜ਼ ਜਿਹੜੀ ਐਡ ਆਪਾਂ ਆਪਣੀ ਕੌਮ ਦੇ ਆਪਣੇ ਪੱਖ ਤੋਂ ਵੀ ਜਿਹੜੀ ਕਰਨੀ ਚਾਹੁੰਦੇ ਆ। ਉਹ ਪੈਸਟਰ ਜਿਹੜਾ ਮਾਰਸ਼ਲ ਆਰਟ ਦੇ ਵਿੱਚ ਨਿਪੁੰਨ ਸੀਗਾ, ਚੋਰੀ ਕਰਨਾ ਇਹਨੂੰ ਉਹਨੇ ਡੱਕ ਲਿਆ, ਰੋਕ ਲਿਆ। ਆਪਣੇ ਵੀ ਸਾਰਿਆਂ ਨੂੰ ਜਿਹੜਾ ਸੈਲਫ ਡਿਫੈਂਸ ਦੀਆਂ ਕਲਾਸਾਂ ਹਰ ਇੱਕ ਪਾਸੇ, ਹਰ ਇੱਕ ਗੁਰੂ ਘਰ ਦੇ ਵਿੱਚ ਜਿੰਨੇ ਵੀ ਭਾਈ ਨੇ, ਹੈੱਡ ਗ੍ਰੰਥੀ ਨੇ, ਕੋਈ ਵੀ ਨੇ, ਆਮ ਜਿਹੜੇ ਲੋਕ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਲਈ ਮੁਸ਼ਤੈਦ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ ਆ। ਸ਼ਦਾਈਆਂ ਦਾ ਕੋਈ ਪਤਾ ਨਹੀਂ, ਕਮਲਿਆਂ ਦਾ ਕੋਈ ਪਤਾ ਨਹੀਂ, ਦੇਰ ਸਵੇਰ ਕਿਸੇ ਵੀ ਟਾਈਮ ਉਹ ਚੀਜ਼ ਜਿਹੜੇ ਉਹ ਕਰ ਸਕਦੇ ਆ। ਸੋ ਸਿਕਿਉਰਿਟੀ ਗਾਰਡ ਜ਼ਰੂਰ ਰੱਖੇ ਹੁੰਦੇ ਆ, ਪਰ ਸਿਕਿਉਰਿਟੀ ਗਾਰਡ ਐਟ ਏ ਟਾਈਮ ਇੱਕੋ ਥਾਂ ਤੇ ਹੋ ਸਕਦਾ, ਚੋਰ ਲਟੇਰਾ ਜਿਹੜਾ ਉਹ ਕਿਸੇ ਪਾਸੇ ਵੀ ਹੋ ਸਕਦਾ। ਸੋ ਜਿੰਨੇ ਵੀ ਉੱਥੇ ਜਿਹੜੇ ਗੁਰੂ ਦੇ ਸੇਵਾਦਾਰ ਨੇ ਉੱਥੇ ਨਾਲ ਇਸ ਦੇ ਵਿੱਚ, ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਇਹਨਾਂ ਸੈਲਫ ਡਿਫੈਂਸ ਦੀਆਂ ਚੀਜ਼ਾਂ ਦੇ ਵਿੱਚ ਮਦਦ ਕਰਨੀ ਚਾਹੀਦੀ ਆ, ਤਾਂ ਜੋ ਗੁਰੂ ਘਰ ਦੇ ਜਿਹੜੇ ਪ੍ਰਬੰਧ ਆ ਇਸ ਪੱਖੋਂ ਵੀ ਆਪਾਂ ਉਹਨਾਂ ਨੂੰ ਮਜ਼ਬੂਤ ਜਿਹੜਾ ਉਹ ਹੋਰ ਕਰੀਏ। ਤੇ ਦੂਜੀ ਇਹ ਜਿਹੜੀ ਗੱਲ ਆ, ਇਹਨਾਂ ਨੇ ਹਿਸਟੋਰਿਕ ਚੀਜ਼, ਇਤਿਹਾਸਕ ਚੀਜ਼, ਸਦੀਆਂ ਪੁਰਾਣੀ ਜਿਹੜੀ ਚੀਜ਼ ਆ ਉਸ ਨੂੰ ਉਸੇ ਤਰੀਕੇ ਦੇ ਨਾਲ ਮੁੜ ਦੁਬਾਰਾ ਉਸਾਰਿਆ, ਬਣਾਇਆ। ਤੇ ਆਪਣੇ ਕਿਤੇ ਨਾ ਕਿਤੇ ਇਹ ਜਿਹੜੇ ਦੋਸ਼ ਆ, ਇਹ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਤਿਹਾਸਿਕ ਚੀਜ਼ਾਂ ਦਾ ਰੂਪ ਮੁਹਾਂਦਰਾ ਜਿਹੜਾ ਆ ਉਹ ਬਦਲ ਦਿੱਤਾ ਜਾਂਦਾ ਆ। ਉਸ ਦੇ ਵਿੱਚ ਇਤਿਹਾਸਿਕ ਚੀਜ਼ ਜਿਹੜੀ ਉਹ ਨਜ਼ਰ ਹੀ ਨਹੀਂ ਆਉਂਦੀ ਬਾਅਦ ਦੇ ਵਿੱਚ ਆਮ ਵੀ ਸਿੱਖਾਂ ਨੂੰ। ਤੇ ਜਿਹੜੇ ਆਪਣੇ ਸੋ ਕਾਲਡ ਲੀਡਰ ਨੇ ਜਾਂ ਸੇਵਾਦਾਰ ਨੇ, ਚਾਹੇ ਉਹ ਕਾਰ ਸੇਵਾ ਕਰਨ ਵਾਲੇ ਨੇ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਆ, ਉਹਨਾਂ ਨੂੰ ਜਾਂ ਉਹਨਾਂ ਤੱਕ ਇਹ ਚੀਜ਼ ਮੇਕ ਸ਼ੋਰ ਕਰਨੀ ਚਾਹੀਦੀ ਆ ਵੀ ਜਿਹੜੇ ਇਤਿਹਾਸਿਕ ਰੂਪ ਦੇ ਵਿੱਚ ਚੀਜ਼ਾਂ ਬਣੀਆਂ ਆ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਬਚਾ ਕੇ ਜਿਹੜਾ ਉਹ ਰੱਖਣਾ ਚਾਹੀਦਾ। ਉਸ ਦੇ ਵਿੱਚ ਮਜ਼ਬੂਤੀ ਜਿਹੜੀ ਆ ਉਹ ਲਿਆਉਣੀ ਚਾਹੀਦੀ ਹੈ, ਤਾਂ ਜੋ ਕਿਉਂਕਿ ਸਮੇਂ ਦੇ ਨਾਲ ਚੀਜ਼ਾਂ ਜਿਹੜੀਆਂ ਢਹਿ ਢੇਰੀ ਹੋ ਜਾਂਦੀਆਂ, ਪਰ ਉਸ ਨੂੰ ਕਿੱਦਾਂ ਮਜ਼ਬੂਤੀ ਦੇ ਨਾਲ ਬਚਾਇਆ ਜਾ ਸਕੇ, ਨਾ ਕਿ ਪੂਰੀ ਤਰ੍ਹਾਂ ਜਿਹੜਾ ਉਹਨੂੰ ਢਾਹ ਕੇ ਕੋਈ ਇੱਕ ਨਵੀਂ ਦੇਖੀ ਜਿਹੜੀ ਉਹ ਦੇ ਦਿੱਤੀ ਜਾਵੇ। ਫਿਰ ਉਸ ਦਾ ਇੱਕ ਰੂਪ ਆ, ਇੱਕ ਜਿਹੜੀ ਮਨ ਦੇ ਵਿੱਚ ਤਸਵੀਰ ਆ, ਇੱਕ ਉਹ ਚੇਂਜ ਜਿਹੜੀ ਹੋ ਜਾਂਦੀ ਆ। ਇਤਿਹਾਸ ਦੇ ਨਾਲ ਜੁੜਿਆ ਉਦੋਂ ਹੀ ਜਾਂਦਾ ਤੁਸੀਂ ਇੱਕ ਜਿਹੜੀ ਇਤਿਹਾਸਿਕ ਚੀਜ਼ ਨੂੰ, ਪੁਰਾਣੀ ਚੀਜ਼ ਨੂੰ ਜਿਹੜਾ ਉਸ ਤਰੀਕੇ ਦੇ ਨਾਲ ਆਪਣੇ ਉਸੇ ਹੀ ਰੂਪ ਦੇ ਵਿੱਚ ਜਿਹੜਾ ਉਹ ਦੇਖਦੇ ਆ। ਜਿਹੜੀਆਂ ਚੀਜ਼ਾਂ ਤਾਂ ਹੋ ਗਈਆਂ ਹੁਣ ਤਾਂ ਉਹਨਾਂ ਨੂੰ ਤਾਂ ਨਹੀਂ ਵਾਪਸ ਜਿਹੜਾ ਉਹ ਲਿਆਂਦਾ ਜਾ ਸਕਦਾ, ਪਰ ਇਹ ਆ ਵੀ ਜਿਹੜੀਆਂ ਚੀਜ਼ਾਂ ਉਸ ਤਰੀਕੇ ਦੀਆਂ ਇਤਿਹਾਸਿਕ ਰੂਪ ਦੇ ਵਿੱਚ ਪਈਆਂ ਨੇ ਉਹਨਾਂ ਨੂੰ ਮੇਕ ਸ਼ੋਰ ਇਹ ਕਰਨਾ ਚਾਹੀਦਾ ਆ ਵੀ ਭਾਈ ਉਸੇ ਰੂਪ ਦੇ ਵਿੱਚ ਬਚਾ ਕੇ ਜਿਹੜਾ ਉਹ ਰੱਖਿਆ ਜਾਵੇ, ਤਾਂ ਜੋ ਆਉਂਦੀਆਂ ਜਨਰੇਸ਼ਨਸ ਨੂੰ ਵੀ ਜਿਹੜਾ ਉਹ ਪਤਾ ਲੱਗ ਸਕੇ ਵੀ ਅਸਲ ਦੇ ਵਿੱਚ ਆਹ ਰੂਪ ਦੇ ਵਿੱਚ ਇੱਥੇ ਆਹ ਚੀਜ਼ਾਂ ਜਿਹੜੀਆਂ ਪਈਆਂ ਸੀ, ਇੱਦਾਂ ਰਹਿੰਦੇ ਸੀ, ਆਹ ਕੁਛ ਜਿਹੜਾ ਇੱਥੇ ਦਾ ਇਤਿਹਾਸ ਜਿਹੜਾ ਉਹ ਦੱਸਦਾ ਹੈ। ਸੋ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਜਿਹੜੇ ਆਪਣੇ ਸਿੱਖ ਆ ਬਹੁਤ ਵੱਡੀ ਗਿਣਤੀ 'ਚ ਡੋਨੇਸ਼ਨ ਦਿੰਦੇ ਆ, ਤੇ ਖਾਸ ਕਰਕੇ ਉਹ ਲੋਕ, ਉਹ ਬਾਬੇ ਜਿਹੜੇ ਗੁਰੂ ਘਰਾਂ ਦੀ ਬਿਲਡਿੰਗਸ ਬਣਾਉਂਦੇ ਆ, ਰੀਮੋਡਲ ਕਰਦੇ ਆ। ਜਦੋਂ ਤੁਸੀਂ ਡੋਨੇਸ਼ਨ ਦਿੰਦੇ ਉਹਨਾਂ ਨੂੰ ਕਹੋ ਭਾਈ ਬਿਲਕੁਲ ਸੇਵਾ ਕਰੋ, ਪਰ ਘੱਟੋ ਘੱਟ ਤੁਸੀਂ ਆਪਣੀਆਂ ਜਦੋਂ ਬਿਲਡਿੰਗਸ ਨੂੰ ਰੀਮੋਡਲ ਕਰਦੇ ਆ, ਉਸ ਸ਼ੇਪ 'ਚ ਲਿਆਉਣਾ ਜਾਂ ਢਾਹ ਕੇ ਟੋਟਲੀ ਨਵੀਂ ਬਣਾਉਣਾ, ਉਹ ਤੋਂ ਪਹਿਲਾਂ ਵੱਖ-ਵੱਖ ਮੁਲਕਾਂ ਜਿਸ ਤਰ੍ਹਾਂ ਜਿਹੜੇ ਕੈਥੇਡਰਲ ਚਰਚ ਦੀ ਮੈਂ ਗੱਲ ਕੀਤੀ ਆ ਫਰਾਂਸ ਦੀ, ਉਹਨੂੰ ਦੇਖ ਕੇ ਆਓ, ਇਟਲੀ ਦੀਆਂ ਬਿਲਡਿੰਗਸ ਦੇਖ ਕੇ ਆਓ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਉਹਨਾਂ ਨੇ ਸੇਮ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਹੈਗੀਆਂ। ਰੈਸਟੋਰੇਸ਼ਨ ਚਾਹੀਦੀ ਆ, ਰੀਬਿਲਡਿੰਗ ਨਹੀਂ, ਰੈਸਟੋਰੇਸ਼ਨ। ਇਹ ਚੀਜ਼ ਦਾ ਫਰਕ ਜਿਹੜਾ ਉਹ ਸਮਝਣ ਦੀ ਕੌਮ ਨੂੰ ਵੀ ਜਿਹੜੀ ਲੋੜ ਆ, ਸੇਵਾਦਾਰਾਂ ਨੂੰ ਵੀ, ਕਾਰ ਸੇਵਾ ਵਾਲਿਆਂ ਨੂੰ ਵੀ, ਜਿਹੜੇ ਵੀ ਕਰਦੇ ਨੇ ਉਹਨਾਂ ਨੂੰ ਜਿਹੜੀ ਉਹ ਜ਼ਰੂਰਤ ਆ, ਉਹਨੂੰ ਇਨ ਬਿਨ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਉਹ ਜ਼ਰੂਰ ਬਣਾਉਣਾ ਚਾਹੀਦਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਇਹ ਸੀਰੀਆ ਤੋਂ ਆ ਰਹੀ ਆ। ਸੀਰੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਲੜਾਈ ਆ ਉਹ ਕਾਫੀ ਤੇਜ਼ ਹੋ ਗਈ ਆ। ਸੀਰੀਆ ਦੇ ਜਿਹੜੇ ਰੈਵਲ ਫੋਰਸਸ ਆ ਉਹ ਉੱਥੇ ਮੁਲਕ ਦੀ ਜਿਹੜੀ ਸੈਕੰਡ ਲਾਰਜੈਸਟ ਸ਼ਹਿਰ ਹੈਗਾ ਅਲੈਪੋ, ਉਹਦੇ ਵਿੱਚ ਐਂਟਰ ਕਰ ਗਏ ਹੈਗੇ ਆ।
ਕਹਿੰਦੇ ਵੀ ਪਿਛਲੇ ਕਈ ਸਾਲਾਂ ਤੋਂ ਬਾਅਦ ਇਹ ਜੋ ਰੈਬਲਸ ਆ ਉਹ ਇਸਲਾਮਿਸਟ ਮਿਲੀਟੈਂਟ ਗਰੁੱਪ ਹਾਇਤ ਤਹੀਰੀ ਅਲ ਸ਼ੈਮ ਕਰਕੇ ਜੋ ਹੈਗਾ ਉਹ ਆਪਣੀਆਂ ਕਾਰਾਂ ਦੇ ਨਾਲ ਟਰੱਕਾਂ ਦੇ ਨਾਲ ਤੇ ਫਾਈਟਰਸ ਦੇ ਨਾਲ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਪ੍ਰੈਜ਼ੀਡੈਂਟ ਬਸ਼ਾਰ ਅਲ ਅਸਾਦ ਅਲੈਪੋ ਦੇ ਵਿੱਚ ਪਹੁੰਚਿਆ ਹੈਗਾ ਦੇਖਣ ਦੇ ਲਈ। 2016 ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀ। ਸੋ ਇਹ ਜਿਹੜੇ ਰੈਬਲਸ ਆ ਇਹਨਾਂ ਨੇ ਮੌਕਾ ਦੇਖਿਆ ਵੀ ਕਿਸ ਹਿਸਾਬ ਦੇ ਨਾਲ ਬਾਕੀ ਮੁਲਕਾਂ 'ਚ ਮਿਡਲ ਈਸਟ 'ਚ ਜਿਹੜੀ ਲੜਾਈ ਲੱਗੀ ਹੋਈ ਹੈਗੀ ਆ, ਇਰਾਨ ਦੇ ਉੱਤੇ ਪੂਰਾ ਦਬਦਬਾ ਹੈਗਾ ਆ ਤੇ ਇਰਾਨ ਵਾਲੇ ਜਿਹੜੇ ਥੋੜੇ ਚੁੱਪ ਕਰਕੇ ਬੈਠੇ ਆ ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਜਦੋਂ ਆ ਗਿਆ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈਗਾ। ਸੋ ਇਹ ਜਿਹੜੇ ਬਸ਼ਾਰ ਦੇ ਉਲਟ ਵਾਲੇ ਲੋਕ ਆ ਉਹਨਾਂ ਨੇ ਦੇਖਿਆ ਵੀ ਇਹ ਤੋਂ ਵਧੀਆ ਮੌਕਾ ਜਿਹੜਾ ਕੋਈ ਨਹੀਂ ਹੈ ਤੇ ਦੁਬਾਰਾ ਕੀ ਫੇਰ ਜਾ ਕੇ ਉਹਨਾਂ ਨੇ ਜਿਹੜਾ ਉੱਥੇ ਅਟੈਕ ਕਰ ਦਿੱਤਾ ਹੈਗਾ ਆ ਤੇ ਉਹਨਾਂ ਨੇ ਵੀਡੀਓਜ਼ ਵੀ ਜਾਰੀ ਕੀਤੀਆਂ ਵੀ ਅਸੀਂ ਆਲਰੇਡੀ ਇਸ ਵੱਡੇ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਇੱਕ ਯੂਕੇ ਬੇਸਡ ਮੋਨੀਟਰਿੰਗ ਗਰੁੱਪ ਹੈਗਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ, ਉਹ ਗਰਾਊਂਡ ਦੇ ਉੱਤੇ ਕੰਮ ਕਰਦਾ ਤੇ ਉਹਨਾਂ ਨੇ ਇਹ ਕਿਹਾ ਆ ਵੀ ਸੀਰੀਆ ਤੇ ਰਸ਼ੀਅਨ ਪਲੇਨਸ ਨੇ 23 ਦੇ ਕਰੀਬ 에ਅਰ ਸਟ੍ਰਾਈਕਸ ਕੀਤੀਆਂ ਹੈਗੀਆਂ ਅਲੈਪੋ ਰੀਜਨ ਦੇ ਵਿੱਚ। ਰਸ਼ੀਆ ਵਾਲੇ ਜਿਹੜੇ ਆ ਉਹ ਸੀਰੀਆ ਨੂੰ ਉੱਥੇ ਸਪੋਰਟ ਕਰ ਰਹੇ ਹੈਗੇ ਆ। SOHR ਜਿਹੜੀ ਆਰਗੇਨਾਈਜੇਸ਼ਨ ਹੈ ਇਹਨਾਂ ਨੇ ਇਹ ਕਿਹਾ ਵੀ 255 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੀ ਮੌਤ ਵੀ ਹੋ ਗਈ ਲੋਕਾਂ ਦੀ ਤੇ ਆਪੋਜੀਸ਼ਨ ਫੋਰਸਸ ਜਿਹੜੀਆਂ ਰੈਬਲ ਫੋਰਸਸ ਆ ਉਹ ਕਹਿੰਦੇ ਵੀ 50 ਤੋਂ ਵੱਧ ਜਿਹੜੇ ਸ਼ਹਿਰ ਆ ਤੇ ਪਿੰਡ ਆ ਉਹ ਸਾਡੇ ਕਬਜ਼ੇ ਦੇ ਵਿੱਚ ਇਸ ਟਾਈਮ ਆ ਗਏ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਆਪਾਂ ਨੂੰ ਪਤਾ ਵੀ ਆਹ ਵਾਲੇ ਸੀਜ਼ਨ ਦੇ ਵਿੱਚ ਵੀ ਥੈਂਕਸਗਿਵਿੰਗ ਬਲੈਕ ਫਰਾਈਡੇ ਦੇ ਉੱਤੇ ਰਿਕਾਰਡ ਬ੍ਰੇਕਿੰਗ ਇਹ ਟਰੈਵਲ ਵੀਕਐਂਡ ਹੁੰਦਾ ਆ ਤੇ ਪਰ ਆਰਟਿਕ ਬਲਾਸਟ ਨੇ ਕਹਿੰਦੇ ਵੀ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਖਾਸ ਕਰਕੇ ਨਾਰਥ ਈਸਟਰਨ ਇਲਾਕੇ ਦੇ ਵਿੱਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਵੀ ਕੀਤਾ ਹੈਗਾ ਆ। ਸੋ ਇਹ ਜਿਹੜੀਆਂ ਰਿਪੋਰਟਸ ਇਸ ਟਾਈਮ ਆ ਰਹੀਆਂ ਨੇ ਵੀ ਸਨੋ ਤੇ ਰੇਨ ਨੇ ਜਿਹੜਾ ਹੌਲੀਡੇ ਟਰੈਵਲ ਆ ਇਸ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਕੀਤਾ ਆ। ਹੁਣ ਤੱਕ ਨਿਊਜ਼ ਵੀਕ ਰਿਪੋਰਟ ਕਰ ਰਿਹਾ ਆ ਵੀ 50 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ, 1400 ਤੋਂ ਵੱਧ ਜਿਹੜੀਆਂ ਆ ਉਹ ਡਿਲੇ ਇਸ ਦੇ ਵਿੱਚ ਹੋਈਆਂ ਆ। ਨਿਊਯਾਰਕ ਸਿਟੀ ਦਾ JFK ਲਾਗਵਾਰਡੀਆ ਨਿਊਯਾਰਕ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ 2 ਦਰਜਨ ਤੋਂ ਵੱਧ ਇੱਕ ਕਿਸੇ ਫਲਾਈਟ ਅਵੇਅਰ ਨੇ ਨਾ ਇੱਕ ਮਿਜ਼ਰੀ ਮੈਪ ਕਰਕੇ ਇੱਕ ਬਣਾਇਆ ਆ ਜਿਸ ਦੇ ਵਿੱਚ ਉਹ ਪਤਾ ਲੱਗਦਾ ਆ ਵੀ ਕਿੱਥੇ ਕਿੱਦਾਂ ਦੇ ਜਿਹੜੇ ਹਾਲਾਤ ਆ ਉਹ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਆ। ਸੋ ਇਸ ਮੌਕੇ ਹਰ ਇੱਕ ਜਿਹੜਾ DTW ਆ ਏਅਰਪੋਰਟ ਉੱਥੇ ਅੱਧੀਆਂ ਤੋਂ ਵੱਧ ਜਿਹੜੀਆਂ ਫਲਾਈਟਸ ਆ ਇਸ ਟਾਈਮ ਕੈਂਸਲ ਜਾਂ ਡਿਲੇਡ ਜਿਹੜੀਆਂ ਉਹ ਦੱਸੀਆਂ ਜਿਹੜੀਆਂ ਹੋ ਗਈਆਂ ਹੈਗੀਆਂ ਆ। ਸੋ ਫਾਰ 314 ਜਿਹੜੇ ਉਹ ਡਿਲੇ ਜਿਹੜੇ ਦੇਖੇ ਗਏ ਆ 7 ਵਜੇ ਤੋਂ ਲੈ ਕੇ 11 ਵਜੇ ਦੇ ਜਿਹੜੇ ਉਹ ਦਰਮਿਆਨ। ਸੋ ਇਹ ਫਲਾਈਟ ਵੇਅਰ ਵਾਲੇ ਲਗਾਤਾਰ ਜਿਹੜਾ ਆ ਉਹ ਇਸ ਬਾਬਤ ਦੱਸ ਰਹੇ ਆ। ਕੱਲ ਵੀ ਕਾਫੀ ਜਿਹੜੇ ਆ ਚੀਜ਼ਾਂ ਜਿਹੜੀਆਂ ਡਿਲੇ ਆ ਉਹ ਦੇਖੀਆਂ ਗਈਆਂ ਸੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜੋ ਇਜ਼ਰਾਈਲ ਵਾਲੇ ਲਗਾਤਾਰ ਹਮਲੇ ਕਰ ਰਹੇ ਆ। ਪਿੱਛੇ ਜਿਹੇ ਉਹਨਾਂ ਨੇ ਸਲੋ ਕੀਤੇ ਸੀ, ਹੁਣ ਇੱਕ ਵਾਰੀ ਫੇਰ ਇਜ਼ਰਾਈਲ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਆ ਤੇ 40 ਲੋਕਾਂ ਦੀ ਗਾਜ਼ਾ ਦੇ ਵਿੱਚ ਮੌਤ ਹੋ ਗਈ ਆ। ਇੱਕੋ ਇੱਕ ਹਸਪਤਾਲ ਰਹਿੰਦਾ ਸੀ ਉਹਦਾ ਡਾਇਰੈਕਟਰ ਵੀ ਜਿਹੜਾ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਸੋ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਗਾਜ਼ਾ ਪੈਲਸਤੀਨ ਵਾਲੇ ਏਰੀਏ 'ਚ ਬਹੁਤ ਹੀ ਮਾੜੀ ਸੌਣ ਦੇ ਲਈ ਜਗ੍ਹਾ ਨਹੀਂ ਹੈ, ਉਹਨਾਂ ਦੇ ਖਾਣ ਦੇ ਲਈ ਫੂਡ ਨਹੀਂ ਹੈ। ਹਾਲਾਂਕਿ ਕਈ ਮੁਲਕ ਕਹਿ ਰਹੇ ਆ ਵੀ ਅਸੀਂ ਪਹੁੰਚਾ ਰਹੇ ਹੈਗੇ, ਹਰ ਵੇਲੇ ਡਰ ਵਾਲਾ ਮਾਹੌਲ ਆ। ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਉਹ ਫੈਲ ਰਹੀਆਂ ਹੈਗੀਆਂ ਆ। ਮੈਡਿਕਸ ਨੇ ਇਹ ਕਿਹਾ ਵੀ ਜਿਹੜੇ 40 ਲੋਕ ਮਾਰੇ ਗਏ ਆ ਉਹਨਾਂ ਦੇ ਵਿੱਚੋਂ 19 ਬੋਡੀਜ਼ ਜਿਹੜੀਆਂ 19 ਸ਼ਵ ਜਿਹੜੇ ਕੱਢੇ ਗਏ ਹੈਗੇ ਆ ਉਹ ਮੈਜੋਰਟੀ 'ਚ ਉਹਨਾਂ 'ਚ ਬੱਚੇ ਦਾ ਬੀਬੀਆਂ ਹੈਗੀਆਂ ਆ। ਸੋ ਹਜੇ ਵੀ ਜੋ ਗਾਜ਼ਾ ਤੇ ਇਜ਼ਰਾਈਲ ਦੇ ਵਿੱਚ ਜਿਹੜਾ ਲੜਾਈ ਵਾਲਾ ਮਾਹੌਲ ਆ ਉਹਦੇ ਤੇ ਕਿਸੇ ਤਰ੍ਹਾਂ ਦੀ ਜਿਹੜੀ ਠੰਡ ਨਹੀਂ ਪਈ। ਹੁਣ ਤੱਕ 44,300 ਲੋਕ ਜਿਹੜੇ ਆ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ। ਤੁਸੀਂ ਹਿਸਾਬ ਲਾ ਲਓ ਵੀ 45,000 ਦੇ ਕਰੀਬ
ਤੇ 1 ਲੱਖ ਤੋਂ ਵੱਧ ਲੋਕ ਜਿਹੜੇ ਆ ਪੂਰੀ ਤਰ੍ਹਾਂ ਫੱਟੜ ਹੋਏ, ਕਿਸੇ ਦੀ ਬਾਂਹ ਹੈ ਨਹੀਂ, ਕਿਸੇ ਦੀ ਲੱਤ ਹੈ ਨਹੀਂ। ਹਮਾਸ ਲੈਡ ਜਿਹੜੇ ਮਿਲੀਟੈਂਟਸ ਆ ਉਹਨਾਂ ਨੇ ਜਦੋਂ 13 ਮਹੀਨੇ ਪਹਿਲਾਂ ਅਟੈਕ ਕੀਤਾ ਸੀ, 1200 ਦੇ ਕਰੀਬ ਇਜ਼ਰਾਈਲੀ ਉਸ ਟਾਈਮ ਦੇ ਉੱਤੇ ਮਾਰੇ ਗਏ ਸੀ। 250 ਦੇ ਕਰੀਬ ਜਿਹੜੇ ਹੋਸਟੇਜ ਉਹਨਾਂ ਨੇ ਬਣਾ ਲਏ ਸੀ। ਕੁਝ ਕੁ ਛਡਾਏ ਗਏ ਆ, ਕੁਝ ਹੋਸਟੇਜਸ ਜਿਹੜੇ ਆ ਹਜੇ ਵੀ ਉਹਨਾਂ ਦੇ ਕੋਲ ਹੈਗਾ, ਉਹਨਾਂ ਦੇ ਕੋਲ ਹੀ ਆ। ਪਿਛਲੇ 2 ਦਿਨ ਪਹਿਲਾਂ US ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸੀਜ਼ ਫਾਇਰ ਜਿਹੜਾ ਕਰਵਾਇਆ ਸੀ ਆਪਣੇ ਹਜ਼ਬੁੱਲਾ ਤੇ ਲੈਬਨਾਨ ਇਜ਼ਰਾਈਲ ਚ। ਤੇ ਇਜ਼ਰਾਈਲ ਦੇ ਵਿੱਚ। ਸੋ ਬਿਲਕੁਲ ਉੱਥੇ UN ਵਾਲੇ ਕਹਿੰਦੇ ਵੀ ਭਾਈ ਰਾਸ਼ਨ ਪਾਣੀ ਪਹੁੰਚਣ ਦਿਓ, ਇਜ਼ਰਾਈਲ ਵਾਲੇ ਕਿੱਥੇ ਮੰਨਦੇ, ਕਹਿੰਦੇ ਵੀ ਰਾਸ਼ਨ ਪਾਣੀ ਤਾਂ ਨਹੀਂ, ਆ ਬੰਬ ਹੈਗੇ ਆ, ਇਹ ਅਸੀਂ ਤੁਹਾਨੂੰ ਜਿਹੜਾ ਉੱਥੇ ਜ਼ਰੂਰ ਘਿਲਾ ਦਿੰਦੇ ਆ। ਕਹਿੰਦੇ ਵੀ ਥੱਲੇ ਟੈਂਕ ਤੇ ਉੱਤੋਂ ਜਿਹੜੇ ਬੰਬ ਤੇ ਇੱਥੋਂ ਤੱਕ ਕਿ ਡਰੋਨ ਦੇ ਨਾਲ ਜਿਹੜੀ ਗੋਲੀਬਾਰੀ ਆ ਉਹ ਲਗਾਤਾਰ ਉੱਥੇ ਚੱਲ ਰਹੀ ਆ। ਸੋ ਲੜਾਈ ਅਜੇ ਹਾਲ ਦੀ ਘੜੀ ਉੱਥੇ ਰੁਕਣ ਦਾ ਕੋਈ ਨਾਮ ਨਹੀਂ ਲੈ ਰਹੀ। ਬੜੀ ਅਫਸੋਸ ਵਾਲੀ ਗੱਲ ਆ ਵੀ ਜਿਹੜੇ ਲੋਕ ਇਹ ਕਹਿੰਦੇ ਰਹੇ ਵੀ ਸਾਡੇ ਨਾਲ ਇੰਨਾ ਧੱਕਾ ਹੁੰਦਾ ਰਿਹਾ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਧੱਕਾ ਜਿਹੜਾ ਬਹੁਤ ਹੋਇਆ, ਪਰ ਇਹ ਵੀ ਜੋ ਹੋ ਰਿਹਾ ਆ ਵੀ ਕੋਈ ਧੱਕੇ ਤੋਂ ਘੱਟ ਨਹੀਂ ਆ। ਇਹ ਤਾਂ ਸ਼ਰੇਆਮ ਹੀ ਇਸ ਟਾਈਮ ਹਰਜੋਤ ਸਿੰਘ ਜੀ ਵੀ ਲੋਕਾਂ ਦਾ ਇੰਨਾ ਬੁਰੀ ਤਰ੍ਹਾਂ ਜਿਹੜਾ ਉਹ ਘਾਣ ਕਰਨਾ ਇਹ ਕੋਈ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਵਾਜਿਬ ਨਹੀਂ ਹੈਗਾ। ਤੇ ਲੋਕ ਬੋਲਦੇ ਨੇ ਪਰ ਇਜ਼ਰਾਈਲ ਨੂੰ ਖੁੱਲਾ ਹੱਥ ਮਿਲਿਆ ਪਿਆ ਹੈ ਪੂਰੀ ਦੁਨੀਆ ਦੇ ਵਿੱਚ। ਕੋਈ ਕੁਛ ਨਹੀਂ ਜਿਹੜਾ ਉਹਨਾਂ ਨੂੰ ਕਹਿੰਦਾ। ਕਿਤੇ ਉਹ ਜ਼ਰੂਰ ਵਾਰੰਟ ਜਿਹੜੇ ਉਹ ਜਾਰੀ ਕਰ ਦਿੰਦੇ ਆ, ਪਰ ਉਹਨਾਂ ਵਾਰੰਟਾਂ ਦਾ ਕੀ ਜਿਹਦੇ ਵਿੱਚ ਦੰਦ ਹੀ ਨਾ ਹੋਣ। ਜੀ ਅਗਲੀ ਖਬਰ ਜਿਹੜੀ ਚਾਈਨਾ ਤੋਂ ਆ, ਫਿਰ ਆਪਾਂ ਬ੍ਰੇਕ ਵੀ ਲਵਾਂਗੇ ਤੇ ਇੱਕ ਬਹੁਤ ਵੱਡੀ ਖਬਰ ਜਿਹੜੀ ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਕਿਸ ਤਰ੍ਹਾਂ ਆਪਣੇ ਹੀ ਮੁਲਕ 'ਚ ਸਿੱਖ ਕੈਦੀ ਬਣੇ ਹੋਏ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕਾਫੀ ਮੇਜਰ ਨਿਊਜ਼ ਪੇਪਰਸ ਨੇ ਉਹ ਛਾਪੀ ਆ। ਸੋ ਚਾਈਨਾ ਦਾ ਇੱਕ ਟੌਪ ਦਾ ਮਿਲਟਰੀ ਜਿਹੜਾ ਆਫੀਸ਼ੀਅਲ ਆ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ। ਮਿਆਓ ਹੁਆ ਚਾਈਨਾ ਦਾ ਹਾਈਐਸਟ ਰੈਂਕਿੰਗ ਮਿਲਟਰੀ ਆਫੀਸਰ ਹੈਗਾ ਤੇ ਉਸ ਨੂੰ ਜਿਹੜਾ ਆ ਕਰਪਸ਼ਨ ਦੇ ਅੰਡਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਆ। ਇਹ ਜਿਹੜੀ ਅਨਾਉਂਸਮੈਂਟ ਆ ਚਾਈਨੀਜ਼ ਲੀਡਰ ਜ਼ੀ ਜਿੰਗਪਿੰਗ ਦੀ ਕੈਂਪੇਨ ਜੋ ਹੈਗੀ ਆ ਉਹਨਾਂ ਵੱਲੋਂ ਦੱਸੀ ਗਈ ਹੈਗੀ ਆ। ਚਾਈਨੀਜ਼ ਕਮਿਊਨਿਸਟ ਪਾਰਟੀ ਨੇ ਐਡਮਿਰਲ ਮਿਆਓ ਹੁਆ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਹੈਗਾ। 2017 ਤੋਂ ਸੈਂਟਰਲ ਮਿਲਟਰੀ ਕਮਿਸ਼ਨ ਨੂੰ ਸੰਭਾਲ ਰਿਹਾ ਸੀ। ਬੂਕਨ ਇਹ ਡਿਫੈਂਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਵੀ ਜਦੋਂ ਤੱਕ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਉਹ ਸਸਪੈਂਡ ਹੀ ਰਹੇਗਾ। ਇਹ ਪਹਿਲੀ ਵਾਰ ਨਹੀਂ ਹੈ। ਚਾਈਨਾ ਨੇ ਇਸ ਤੋਂ ਪਹਿਲਾਂ ਲੀ ਸ਼ੈਂਗਫੂ ਜਿਹੜਾ ਡਿਫੈਂਸ ਮਿਨਿਸਟਰ ਰਿਹਾ ਸੀ ਉਸਨੂੰ 2 ਮਹੀਨੇ ਲਈ ਪਬਲਿਕ ਦੀਆਂ ਦੁਨੀਆ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ ਸੀ। ਉਹਦੇ ਉੱਤੇ ਵੀ ਕਰਪਸ਼ਨ ਦੇ ਜਿਹੜੇ ਉਹ ਚਾਰਜਿਸ ਸੀਗੇ। ਸੋ ਕਾਮਰੇਡ ਜਿਹੜੇ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਅਸੀਂ ਕੋਈ ਵੀ ਕੁਝ ਜਿਹੜਾ ਕੁਝ ਕਰਦੇ ਨਹੀਂ, ਪਰ ਇਹ ਮਤਲਬ ਕਾਮਰੇਡੀ ਦਾ ਧੁਰਾ ਹੀ ਮੰਨਿਆ ਜਾਂਦਾ ਚੀਨ ਨੂੰ। ਉੱਥੇ ਵੀ ਉਹੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਇੱਕ ਹੋਰ ਕਾਮਰੇਡਾਂ ਦੀ ਜੇ ਗੱਲ ਕਰ ਲਈਏ ਹਰਜੋਤ ਸਿੰਘ ਜੀ, ਰੂਸ ਤੇ ਨਾਰਥ ਕੋਰੀਆ ਵਾਲੇ ਆਪਸ ਦੇ ਵਿੱਚ ਮੁਲਾਕਾਤਾਂ ਜਿਹੜੀਆਂ ਉਹ ਕਰ ਰਹੇ ਨੇ। ਰਸ਼ੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਨਾਰਥ ਕੋਰੀਆ ਦੇ ਵਿੱਚ ਗੱਲਬਾਤ ਕਰਨ ਦੇ ਲਈ ਮਿਲਟਰੀ ਨੂੰ ਲੈ ਕੇ ਜਿਹੜਾ ਉਹ ਪਹੁੰਚਿਆ ਆ। ਨਾਰਥ ਕੋਰੀਆ ਨੇ ਫੌਜੀ ਜਿਹੜੇ ਉਹ ਘੱਲੇ ਆ। ਇਸ ਦੀਆਂ ਤਕਰੀਬਨ ਸਾਰੇ ਮੁਲਕਾਂ ਨੇ ਰਿਪੋਰਟਾਂ ਜਿਹੜੀਆਂ ਉਹ ਲਾਈਆਂ ਨੇ। ਨਾਰਥ ਕੋਰੀਆ ਨੇ ਨਾ ਵੀ ਨਹੀਂ ਕੀਤੀ ਤੇ ਹਾਂ ਵੀ ਨਹੀਂ ਜਿਹੜੀ ਉਹ ਕੀਤੀ। ਰਸ਼ੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਐਂਡਰੇ ਬੈਲੂਸੋਵ ਉਹ ਨਾਰਥ ਕੋਰੀਆ ਦੇ ਵਿੱਚ ਸ਼ੁੱਕਰਵਾਰ ਨੂੰ ਜਿਹੜੇ ਉਹ ਪਹੁੰਚੇ ਹੈਗੇ ਆ। ਰਸ਼ੀਆ ਦੀ ਯੂਕਰੇਨ ਦੇ ਉਲਟ ਚੱਲ ਰਹੀ ਜਿਹੜੀ ਲੜਾਈ ਆ ਉਸ ਦੇ ਵਿੱਚ ਕੋਆਪਰੇਸ਼ਨ ਨੂੰ ਲੈ ਕੇ ਆ। ਰੂਸ ਦੇ ਪੱਤੇ ਜਿਹੜੇ ਬੁਰੀ ਤਰ੍ਹਾਂ ਵਿਕੇ ਪਏ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੜਾਈ ਇਹਨਾਂ ਦੇ ਲਈ ਲੰਬੀ ਹੋ ਗਈ ਆ। ਉੱਥੇ ਜਨਸੰਖਿਆ ਦੇ ਨਾਲ ਨਾਲ ਇਹਨਾਂ ਦਾ ਅਸਲਾ ਵੀ ਜਿਹੜਾ ਬਹੁਤ ਜ਼ਿਆਦਾ ਘਟਿਆ ਆ। ਮਿਲੀਅਨਸ ਆਫ ਰਾਉਂਡਸ ਐਮੂਨੇਸ਼ਨ ਨਾਰਥ ਕੋਰੀਆ ਤੋਂ ਰੂਸ ਨੇ ਮੰਗਾਏ ਆ ਤੇ ਹੁਣ ਜਦੋਂ ਉਹਦੇ ਨਾਲ ਵੀ ਨਹੀਂ ਸਰ ਰਿਹਾ ਤੇ ਹੁਣ ਨਾਰਥ ਕੋਰੀਆ ਦੇ ਫੌਜੀਆਂ ਨੂੰ ਯੂਕਰੇਨ ਦੇ ਵਿੱਚ ਬੁਲਾ ਕੇ ਨਾਲ ਰੂਸ ਤੇ ਜਿਹੜਾ ਉਹ ਮਿਲ ਕੇ ਜਿਹੜਾ ਉਹ ਲੜਨ ਦੇ ਵਿੱਚ ਉਹਨਾਂ ਤੋਂ ਮਦਦ ਜਿਹੜੀ ਉਹ ਲਈ ਜਾ ਰਹੀ ਆ। ਕਹਿੰਦੇ ਵੀ ਜਿਹੜਾ ਡਿਫੈਂਸ ਮਿਨਿਸਟਰ ਰੂਸ ਦਾ ਉਸ ਦੇ ਨਾਲ ਨਾਲ ਨਾਰਥ ਕੋਰੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਨੋ ਕੁਆਂਗ ਚੋਲ ਰੈੱਡ ਕਾਰਪਟ ਦੇ ਉੱਤੇ ਪਿਓਂਗਯਾਂਗ ਏਅਰਪੋਰਟ ਦੇ ਉੱਤੇ ਉਸ ਨੂੰ ਰਿਸੀਵ ਕਰਨ ਦੇ ਲਈ ਜਿਹੜਾ ਉਹ ਪਹੁੰਚਿਆ ਸੀਗਾ। ਕਹਿੰਦੇ ਵੀ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਇਸੇ ਮਕਸਦ ਦੇ ਨਾਲ ਮਿਲ ਰਹੇ ਹਾਂ ਵੀ ਪਾਵਰ ਦਾ ਜਿਹੜਾ ਉਹ ਬੈਲੈਂਸ ਹੋਵੇ ਤੇ ਜਿਹੜਾ ਰੀਜਨ ਆ ਇੱਥੇ ਜਿਹੜਾ ਲੜਾਈ ਆ ਇਸ ਦਾ ਜਿਹੜਾ ਰਿਸਕ ਆ ਉਹ ਘਟਿਆ ਹੋਵੇ, ਚਾਹੇ ਉਹ ਨਿਊਕਲੀਅਰ ਵੈਪਨਸ ਦੇ ਨਾਲ ਵੀ ਜਿਹੜੀ ਗੱਲ ਕਿਉਂ ਨਾ ਹੋਵੇ। ਸੋ ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਨਾਰਥ ਕੋਰੀਆ ਦੇ ਜਿਹੜੇ ਗੁਆਂਢੀ ਮੁਲਕ ਆ ਯੂਨ ਸੁਕ ਯੋਲ ਉਹ ਯੂਕਰੇਨੀਅਨ ਡੈਲੀਗੇਸ਼ਨ ਦੇ ਨਾਲ
ਕੁਝ ਦਿਨ ਪਹਿਲਾਂ ਜਿਹੜੇ ਉਹ ਮਿਲੇ ਆ, ਉੱਥੋਂ ਦੇ ਜਿਹੜੇ ਡਿਫੈਂਸ ਮਿਨਿਸਟਰ ਰਸਤਮ ਉਮਰੋਵ ਦੇ ਨਾਲ, ਜਿਹੜੇ ਕਿ ਸਾਊਥ ਕੋਰੀਆ ਦੀ ਕੈਪੀਟਲ ਸਿਓਲ ਦੇ ਵਿੱਚ ਆਏ ਸੀ, ਜਦ ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਇਹ ਕਹਿ ਲਓ ਵੀ ਸੰਧੀਆਂ ਬਣਾਉਣ ਦੀਆਂ ਕੋਸ਼ਿਸ਼ ਕੀਤੀਆਂ ਸੀ ਵੀ ਕੀ ਕਾਊਂਟਰ ਮੈਜਰ ਜਿਹੜੇ ਉਹ ਕੀਤੇ ਜਾ ਸਕਦੇ ਆ, ਜਿੱਥੇ ਹਜ਼ਾਰਾਂ ਹੀ ਨਾਰਥ ਕੋਰੀਆ ਦੇ ਫੌਜੀ ਰੂਸ ਦੇ ਵਿੱਚ ਲੜਨ ਦੇ ਲਈ ਉੱਧਰ ਕੱਲੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਉਹ ਮੀਟਿੰਗ ਤੋਂ ਬਾਅਦ ਚ ਕੁਝ ਦਿਨਾਂ ਬਾਅਦ ਹੁਣ ਨਾਰਥ ਕੋਰੀਆ ਤੇ ਰੂਸ ਦੇ ਜਿਹੜੇ ਡਿਫੈਂਸ ਮਿਨਿਸਟਰ ਆ, ਉਹ ਆਪਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ ਆ। ਯੂਕਰੇਨ ਦੇ ਉਲਟ ਫਰਵਰੀ 2022 ਦੇ ਵਿੱਚ ਰੂਸ ਨੇ ਜਿਹੜਾ ਉਹ ਹਮਲਾ ਸ਼ੁਰੂ ਕੀਤਾ ਸੀਗਾ, ਤੇ ਸਾਊਥ ਕੋਰੀਆ ਉਦੋਂ ਜੁਆਇਨ ਕੀਤਾ ਸੀ ਯੂਐਸ ਦੇ ਦੁਆਰਾ ਜਿਹੜੀਆਂ ਲਾਈਆਂ ਗਈਆਂ ਸੈਂਕਸ਼ਨ ਸੀਗੀਆਂ ਮਾਸਕੋ ਦੇ ਉਲਟ, ਰੂਸ ਦੇ ਉਲਟ, ਉਸ ਦੇ ਵਿੱਚ ਤੇ ਕੀਵ ਨੂੰ ਹਿਊਮੈਨਿਟੇਰੀਅਨ ਤੇ ਫਾਈਨੈਂਸ਼ੀਅਲ ਸਪੋਰਟ ਵੀ ਉਹਨਾਂ ਨੇ ਪਹੁੰਚਾਈ ਸੀਗੀ। ਸੋ ਇਹ ਹੁਣ ਇੱਕ ਨਵਾਂ ਰੂਪ ਜਿਹੜੇ ਕਹਿ ਲਓ ਵੀ ਦੁਬਾਰਾ ਤੋਂ ਜਿਹੜੇ ਮੁਲਕ ਨੇ ਇੱਕ ਦੂਜੇ ਦੇ ਨਾਲ ਸਾਥ ਦੇਣ ਦੀਆਂ ਜਿਹੜੀਆਂ ਚਰਚਾਵਾਂ ਆ ਉਸ ਦੇ ਵਿੱਚ ਜੁੜੇ ਆ। ਸੋ ਦੋਨੋਂ ਹੀ ਕੋਰੀਆ, ਨਾਰਥ ਸਾਊਥ ਕੋਰੀਆ ਜਿਹੜੇ ਇਸ ਟਾਈਮ ਲੜ ਰਹੇ ਮੁਲਕਾਂ ਦੇ ਨਾਲ ਆਪੋ ਆਪਣਾ ਜਿਹੜਾ ਸਾਥ ਉਹ ਦੇ ਰਹੇ ਨੇ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਹੀ ਜੰਮੇ ਹੋਏ ਸਿੱਖ, ਉਹਨਾਂ ਨੂੰ ਭਾਰਤ ਸਰਕਾਰ ਦੇ ਕਹਿਣ ਤੇ ਨੋ ਫਲਾਈ ਜ਼ੋਨ ਚ ਪਾਇਆ ਗਿਆ ਹੈ। ਇਹਦੀ ਬਹੁਤ ਹੀ ਡਿਟੇਲ ਦੇ ਵਿੱਚ ਕੈਨੇਡਾ ਦੇ CBC ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਰੇਡੀਓ ਸੈੱਟ ਤੇ ਸ਼ਿਪਿੰਗ ਕਰ ਦਿੱਤੀ ਹੈ ਫ੍ਰੀ। ਉਹੀ ਮੰਗਾਇਆ ਤੇ ਉਹੀ ਖੋਲ ਰਿਹਾ। ਉਹ ਨਾ ਕਰ ਯਾਰ, ਸ਼ਿਪਿੰਗ ਫ੍ਰੀ। ਜੀ ਹਾਂ, ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਤੇ ਲੱਗ ਗਈ ਹੈ ਬਲੈਕ ਫਰਾਈਡੇ ਸਾਈਬਰ ਮੰਡੇ ਸੇਲ। 2 ਦਸੰਬਰ ਤੱਕ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟ ਪੂਰੇ ਅਮਰੀਕਾ ਚੋਂ ਕਿਤੇ ਵੀ ਆਰਡਰ ਕਰੋ, ਸ਼ਿਪਿੰਗ ਬਿਲਕੁਲ ਫ੍ਰੀ। ਆਓ ਪੰਜਾਬੀਆਂ ਦੀ ਤਗੜੀ ਆਵਾਜ਼ ਪੰਜਾਬੀ ਰੇਡੀਓ USA ਨੂੰ ਫੈਮਿਲੀ, ਫਰੈਂਡਸ ਤੇ ਪੰਜਾਬੀਆਂ ਦੇ ਘਰ ਘਰ ਅਪਣਾਈਏ। ਖੁਦ ਖਰੀਦਣ ਤੇ ਆਪਣੇ ਪਿਆਰਿਆਂ ਨੂੰ ਗਿਫਟ ਕਰਨ ਲਈ ਸ਼ਾਨਦਾਰ ਤੋਹਫਾ। ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਬਲੈਕ ਫਰਾਈਡੇ ਸਾਈਬਰ ਮੰਡੇ ਸੇਲ ਮੌਕੇ ਆਰਡਰ ਲਈ ਹੁਣੇ ਕਾਲ ਕਰੋ ਤੇ ਸ਼ਿਪਿੰਗ ਦੇ ਚਾਰजेस ਬਚਾਓ। 4087227698 408 722 7698। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵਧਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਜਿਹੜਾ ਸ਼ੇਅਰ ਕਰਦੇ ਜਾਈਏ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਬਲੈਕ ਫਰਾਈਡੇ ਸਾਈਬਰ ਮੰਡੇ ਸੇਲ ਜਿਹੜੀ ਉਹ ਚੱਲ ਰਹੀ ਆ। ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਨੂੰ ਜੇ ਤੁਸੀਂ ਅਮਰੀਕਾ ਦੇ ਵਿੱਚ ਕਿਤੇ ਵੀ ਹੁਣ ਬਾਏ ਕਰਦੇ ਆ, ਆਰਡਰ ਕਰਦੇ ਆ, ਤਾਂ ਤੁਹਾਡੇ ਲਈ ਜਿਹੜੀ ਸ਼ਿਪਿੰਗ ਆ ਉਹ ਬਿਲਕੁਲ ਫ੍ਰੀ ਜਿਹੜੀ ਉਹ ਹੋਵੇਗੀ। ਸੋ ਇਸ ਮੌਕੇ ਦਾ ਜਿਹੜਾ ਉਹ ਫਾਇਦਾ ਜਿਹੜਾ ਉਹ ਚੱਕੋ। ਸਭ ਨੂੰ ਪਤਾ ਹੈ ਵੀ ਟੈਰਿਫਸ ਆਉਣ ਵਾਲੇ ਆ, ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਹੋਰ ਮਹਿੰਗੀਆਂ ਜਿਹੜੀਆਂ ਹੋ ਜਾਣੀਆਂ। ਹਾਲ ਦੀ ਘੜੀ ਚੀਜ਼ਾਂ ਮਹਿੰਗੀਆਂ ਵੀ ਨਹੀਂ ਹੋਈਆਂ ਤੇ ਅਸੀਂ ਜਿਹੜੀ ਆ ਸ਼ਿਪਿੰਗ ਵੀ ਆਪਣੇ ਪੱਲਿਓ ਜਿਹੜੀ ਉਹ ਕਰ ਰਹੇ ਆ। ਸੋ ਤੁਹਾਨੂੰ ਸ਼ਿਪਿੰਗ ਜਿਹੜੀ ਉਹ ਦੇਣ ਦੀ ਲੋੜ ਨਹੀਂ ਪਵੇਗੀ। ਸੋ ਸ਼ਿਪਿੰਗ ਤੁਹਾਡੀ ਜਿਹੜੀ ਇਸ ਦੇ ਵਿੱਚ ਫ੍ਰੀ ਹੋ ਜਾਵੇਗੀ। ਇੰਟਰਨੈਟ ਰੇਡੀਓ ਸੈੱਟ ਜਿਹੜਾ ਮੂਲ ਕੀਮਤ ਦੇ ਉੱਤੇ ਤੁਹਾਨੂੰ ਜਿਹੜਾ ਆ ਉਹ ਮਿਲ ਜਾਊਗਾ। ਸੋ ਤੁਸੀਂ ਹੁਣੇ ਜਿਹੜਾ ਉਹ ਆਰਡਰ ਕਰ ਸਕਦੇ ਆ। ਨੰਬਰ ਹੈ 408 722 7698 4087227698 ਦੇ ਉੱਤੇ। ਜੀ ਹਰਜੋਤ ਸਿੰਘ ਜੀ। ਜੀ ਸੋ ਸਰੋਤਿਓ, ਆਪਾਂ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੇ ਹੀ ਬੋਰਨ ਸਿੱਖ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੈਦੀ ਬਣਾਇਆ ਹੋਇਆ। ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਪਾਇਆ ਹੋਇਆ ਆ। ਇਹਦੇ ਸੰਬੰਧ ਦੇ ਵਿੱਚ CBC ਜਿਹੜਾ ਕੈਨੇਡਾ ਦਾ ਹੈਗਾ, ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ। ਕਾਫੀ ਲੰਮੀ ਆ, ਕੁਛ ਕੁ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਨੂੰ ਸੇਮ ਰਿਪੋਰਟ ਨੂੰ ਅਮਰੀਕਾ ਦੇ ਯਾਹੂ ਨੇ ਵੀ ਜਿਹੜਾ ਆ
ਪਬਲਿਸ਼ ਕੀਤਾ ਹੈਗਾ। ਸੋ ਜਿਹੜੇ ਸਰੋਤੇ ਪੂਰੀ ਰਿਪੋਰਟ ਦੇਖਣੀ ਚਾਹੁੰਦੇ ਆ, ਪੜ੍ਹਨੀ ਚਾਹੁੰਦੇ ਆ, ਉਹ ਜ਼ਰੂਰ ਤੁਸੀਂ ਜੋ ਆਰਟੀਕਲ ਹੈਗਾ CVC ਦਾ ਗੂਗਲ ਕਰ ਲਿਓ, cvc.ca ਤੇ ਜਾ ਕੇ। ਉਸ ਆਰਟੀਕਲ ਦਾ ਨਾਮ ਹੈਗਾ ਇੰਪ੍ਰਿਜ਼ਨਡ ਇਨ ਮਾਈ ਓਨ ਹਾਊਸ, ਸਿੱਖ ਐਕਟਿਵਿਸਟ ਕਲੇਮ ਇੰਡੀਆ ਇਜ਼ ਯੂਜ਼ਿੰਗ ਨੋ ਫਲਾਈ ਲਿਸਟ ਟੂ ਹਰਾਸ them। ਜੀ ਬਿਲਕੁਲ, ਇਸ ਟਾਈਮ ਜਿਹੜੇ ਦੇਖ ਰਹੇ ਆ ਉਹਨਾਂ ਦੇ ਲਈ ਉਹ ਜਿਹੜਾ ਸਕਰੀਨ ਆ ਉਹ ਲਗਾਤਾਰ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਆ। ਸੋ ਹਰਜੋਤ ਸਿੰਘ ਜੀ, ਇਹ ਜਿਹੜੀ ਗੱਲ ਆ ਦੋ ਜਣਿਆਂ ਦੀ ਹੈ, ਦੋ ਸਿੱਖਾਂ ਦੀ ਆ, ਪਰਵਕਰ ਸਿੰਘ ਦਲਈ ਤੇ ਭਗਤ ਸਿੰਘ ਬਰਾੜ। ਇਹਨਾਂ ਨੇ ਕੈਨੇਡੀਅਨ ਸੁਪਰੀਮ ਕੋਰਟ ਤੱਕ ਜਿਹੜੀ ਉਹ ਪਹੁੰਚ ਕੀਤੀ ਆ ਵੀ ਜਿਹੜਾ ਇਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਪਾਇਆ ਵੀ ਉਸ ਡੈਜ਼ਿਗਨੇਸ਼ਨ ਨੂੰ ਓਵਰਟਰਨ ਕੀਤਾ ਜਿਹੜਾ ਹੋ ਜਾਵੇ। ਜਦ 6 ਸਾਲ ਹੋ ਗਏ ਕਹਿੰਦੇ ਵੀ ਇਸ ਲੀਗਲ ਬੈਟਲ ਨੂੰ ਇਹਨਾਂ ਦੀ ਜਿਹੜੀ ਉਹ ਚੱਲਦੇ ਆ, ਕੈਨੇਡਾ ਦੀ ਨੋ ਫਲਾਈ ਲਿਸਟ ਤੋਂ ਜਿਹੜਾ ਉਹ ਬਾਹਰ ਨਿਕਲਣ ਦੇ ਲਈ ਫੈਡਰਲ ਕੋਰਟ ਜੱਜ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਸਿੱਧਾ ਜਿਹੜਾ ਭਾਰਤੀ ਅਫੀਸ਼ੀਅਲ ਨੂੰ ਕਿਉਂ ਨਹੀਂ ਮਿਲ ਕੇ ਜਿਹੜਾ ਕਹਿ ਦਿੰਦੇ ਵੀ ਮੈਂ ਟੈਰਰਿਸਟ ਨਹੀਂ ਆ। ਜਿਹੜੇ ਪਰਵਕਰ ਦਲਾਈ ਆ ਉਹ ਜਿਹੜੀ ਇੰਡੀਆ ਦੀ ਵਿੱਚ ਜਿਹੜਾ ਪੰਜਾਬ ਨੂੰ ਲੈ ਕੇ ਇੰਡੀਪੈਂਡੈਂਟ ਸਿੱਖ ਹੋਣ ਲੈਣ ਦੀ ਗੱਲ ਜਿਹੜੀ ਉਹ ਚੱਲਦੀ ਆ ਉਸ ਦੇ ਚੈਂਪੀਅਨ ਨੇ। ਉਹਨਾਂ ਨੇ ਕਿਹਾ ਵੀ ਇੱਕ ਕੈਨੇਡੀਅਨ ਅਧਿਕਾਰੀ, ਇਲੈਕਟਿਡ ਕੈਨੇਡੀਅਨ ਅਫੀਸ਼ੀਅਲ, ਉਸਨੇ ਤਾਂ ਇੱਥੋਂ ਤੱਕ ਉਸ ਨੂੰ ਕਹਿ ਦਿੱਤਾ ਵੀ ਤੂੰ ਇੰਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਭਾਰਤ ਦੀ ਜਿਹੜੀ ਕੌਂਸੂਲੇਟ ਹੈ ਵੈਨਕੂਵਰ 'ਚ, ਉੱਥੇ ਜਾ ਕੇ ਮਿਲ ਤੇ ਉੱਥੇ ਜਾ ਕੇ ਤੇਰੇ ਸਾਰੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਦਲਈ ਨੇ ਕਿਹਾ ਵੀ ਇਹ ਤਾਂ ਬੜੀ ਇੱਕ ਚਿੰਤਾਜਨਕ ਗੱਲ ਜਿਹੜੀ ਉਹ ਦੇਖਣ ਨੂੰ ਮਿਲੀ ਵੀ ਕਹਿੰਦੇ ਵੀ ਸਾਡਾ ਹੀ ਜਿਹੜਾ ਕੈਨੇਡੀਅਨ ਸਿਸਟਮ ਆ ਉਹ ਇੰਡੀਅਨ ਅਧਿਕਾਰੀਆਂ ਦੇ ਦੁਆਰਾ ਪੂਰੀ ਤਰ੍ਹਾਂ ਮੈਨੂਪੂਲੇਟ ਕੀਤਾ ਗਿਆ ਆ। ਕਹਿੰਦੇ ਵੀ ਇੰਡੀਆ ਦੇ ਅਗੇਂਸਟ ਬੋਲਣ ਵਾਲਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿਹਾ ਜਾ ਰਿਹਾ। ਫਿਰ ਉਸਨੇ ਜਿਹੜੇ ਜੱਜ ਸਿਮੋਨ ਨਿਓਲ ਜੋ ਇਹਨਾਂ ਦੀ ਸੁਣਵਾਈ ਲੈ ਰਹੇ ਸੀ ਉਹਨਾਂ ਨੂੰ ਜਿਹੜਾ ਉਹ ਦੱਸਿਆ, ਕਹਿੰਦੇ ਵੀ ਬੀਇੰਗ ਏ ਕੈਨੇਡੀਅਨ ਇਨ ਕੈਨੇਡਾ, being a champion of human rights, of freedom of speech, I don't think I should have to meet a foreign official to settle issues in Canada। ਕਹਿੰਦੇ ਵੀ ਇਹ ਚੀਜ਼ ਮੈਨੂੰ ਡਰਾਉਂਦੀ ਆ, that scares me, ਵੀ ਕੈਨੇਡਾ ਦੇ ਵਿੱਚ ਜਿਹੜਾ ਕਿ ਹਿਊਮਨ ਰਾਈਟ ਦਾ ਚੈਂਪੀਅਨ ਆ, ਫਰੀਡਮ ਆਫ ਸਪੀਚ ਜਿੱਤੇ ਆ, ਖੁੱਲ ਕੇ ਬੋਲਣ ਦੀ ਆ, ਤੇ ਮੈਂ ਕਿਸੇ ਵਿਦੇਸ਼ੀ ਅਧਿਕਾਰੀ ਦੇ ਨਾਲ ਮਿਲ ਕੇ ਆਪਣੇ ਮਸਲੇ ਨੂੰ ਸਮਝਾਵਾਂ, ਇਹ ਗੱਲ ਬੜੀ ਜਿਹੜੀ ਖਤਰਨਾਕ ਜਿਹੜੀ ਉਹ ਹੈਗੀ ਆ। ਜੀ ਹਰਜੋਤ ਸਿੰਘ ਜੀ। ਪਰਵਕਰ ਦਲਾਈ ਬਹੁਤ ਸਾਰੇ ਸਿੱਖ ਹਲਕਿਆਂ 'ਚ ਇਸ ਨੌਜਵਾਨ ਨੂੰ ਜਾਣਦੇ, ਪੈਰੀ ਦਲਾਈ ਕਰਕੇ ਉਹਦਾ ਨਿਕਨੇਮ ਆ। ਉੱਥੇ ਟੀਵੀ ਸਟੇਸ਼ਨ ਵੀ ਚਲਾਉਂਦੇ ਹੈਗੇ ਆ। ਸੋ ਇਹ ਸਾਰਾ ਕੁਝ ਵਾਪਰਿਆ ਕਿਵੇਂ? ਦਲਾਈ ਤੇ ਉਹਨਾਂ ਦਾ ਇੱਕ ਹੋਰ ਸਾਥੀ ਭਗਤ ਸਿੰਘ ਬਰਾੜ 2018 ਤੋਂ ਕਿਸੇ ਵੀ ਜਹਾਜ਼ ਦੇ ਉੱਤੇ ਫਲਾਈ ਨਹੀਂ ਕਰ ਸਕਦੇ। ਪੈਰੀ ਦਲਾਈ ਕੈਨੇਡੀਅਨ ਬੋਰਨ ਸਿੱਖ ਆ। ਇਹ ਹੁਣ ਤੁਸੀਂ ਬਹੁਤ ਵਾਰ ਆਪਾਂ ਕਹਿੰਦੇ ਆ ਨਾ ਵੀ ਦੇਖੋ ਜੀ, ਜਿਹੜੇ ਇੰਡੀਆ ਤੋਂ ਆ ਕੇ ਇੱਥੇ ਹੋਏ ਆ ਉਹਨਾਂ ਦਾ ਰੌਲਾ ਆ ਜਾਂ ਕੋਈ ਆ, ਕੈਨੇਡੀਅਨ ਬੋਰਨ ਸਿੱਖ ਆ, ਸਰੀ BC ਦਾ ਜੰਮਿਆ ਜੀ। ਸੋ ਜਸਟਿਸ ਦੇ ਨਾਲ ਰਿਲੇਟਡ ਜੌਬ ਕਰਦਾ ਰਿਹਾ ਹੈ ਤੇ ਦਲਾਈ ਤੇ ਬਰਾੜ ਦੋਨੋਂ ਬਿਜ਼ਨਸ ਪਾਰਟਨਰ ਵੀ ਹੈਗੇ ਆ ਤੇ ਉਹਨਾਂ ਨੇ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਵੀ ਜਿਹੜਾ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਨੋ ਫਲਾਈ ਜ਼ੋਨ 'ਚ ਪਾਇਆ ਗਿਆ ਆ ਅੰਡਰ ਦਾ ਸਿਕਿਉਰ 에ਅਰ ਟਰੈਵਲ ਐਕਟ, ਉਸ ਨੂੰ ਓਵਰਟਰਨ ਕੀਤਾ ਜਾਵੇ ਰੀਜ਼ਨੇਬਲ ਗਰਾਊਂਡ ਤੇ। ਐਵੇਂ ਸਸਪੈਕਟ ਕੀਤਾ, ਉਹਨਾਂ ਦੇ ਕੋਈ ਚਾਰਜਸ ਤਾਂ ਕਿਸੇ ਤਰ੍ਹਾਂ ਦੇ ਨਹੀਂ ਲੱਗੇ ਹੈਗੇ। ਇਹ ਸਾਰਾ ਕੁਝ ਵਾਪਰਿਆ ਇਸ ਤਰ੍ਹਾਂ ਸੀ ਭਈ ਜਦੋਂ 2018 ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੰਡੀਆ ਗਏ ਸੀ ਤੇ ਉੱਥੇ 9 ਜਾਣਿਆਂ ਦੀ ਲਿਸਟ ਉਹਨਾਂ ਨੇ ਟਰੂਡੋ ਉਹਨਾਂ ਨੂੰ ਦਿੱਤੀ ਸੀ ਵੀ ਆਹ ਜਿਹੜੇ ਬੰਦੇ ਆ ਇਹ ਸਾਡੇ ਮੁਲਕ ਲਈ ਖਤਰਾ ਹੈਗੇ ਆ। ਸੋ ਜਦੋਂ ਵਾਪਸ ਆਏ ਤੇ ਉਸ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਨਹੀਂ ਸੀ। ਭਾਈ ਹਰਦੀਪ ਸਿੰਘ ਨਿੱਜਰ ਵਾਲੀ ਜਿਹੜੀ ਕਹਾਣੀ ਆ ਪਿਛਲੇ ਸਾਲ ਵਾਪਰੀ ਆ, ਸੋ ਉਹਨਾਂ ਨੇ ਆ ਕੇ ਜਿਹੜੇ ਆ 2 ਜਾਣਿਆਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਪਾ ਦਿੱਤਾ ਸੀ। ਸੋ ਦੋਨੋਂ ਜਣੇ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਜ਼ਿੰਦਗੀ ਆ ਇੱਕ ਤਰ੍ਹਾਂ ਅਪਸਾਈਡ ਡਾਊਨ ਹੋਈ ਪਈ ਹੈਗੀ ਆ। ਕਹਿੰਦੇ ਭਈ ਅੰਡਰ ਦਾ ਕੈਨੇਡਾ ਦੇ ਚਾਰਟਰ ਆਫ ਰਾਈਟਸ ਤੇ ਫਰੀਡਮ ਐਕਟ ਦੇ ਅੰਡਰ ਕਿਸੇ ਨੂੰ ਤੁਸੀਂ ਐਵੇਂ ਬ੍ਰਾਂਡ ਕਰ ਦੇਣਾ ਟੈਰਰਿਸਟ, ਇਹ ਉਹ ਵੀ ਜਿਹੜੀ ਆ ਫਿਲਮਸੀ ਐਵੀਡੈਂਸ ਦੇ ਉੱਤੇ, ਜਿਹੜੇ ਐਵੇਂ ਕਿਸੇ ਮੁਲਕ ਦੇ ਕਹਿਣ ਦੇ ਉੱਤੇ ਬਹੁਤ ਹੀ ਜਿਹੜੀ ਆ ਮਾੜੀ ਗੱਲ ਹੈਗੀ ਆ। ਕਿਉਂਕਿ ਹੁਣ ਇਸ਼ੂ ਭਾਈ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਸ਼ਰੇਆਮ ਉੱਥੇ ਦੀ ਪਾਰਲੀਮੈਂਟ 'ਚ ਇੰਡੀਆ ਦੇ ਜਿਹੜੇ ਇੰਡੀਅਨ ਗਵਰਨਮੈਂਟ ਦਾ ਨਾਂ ਲੈ ਦਿੱਤਾ ਵੀ ਕਿੱਦਾਂ ਉਹ ਇੱਥੇ ਇਨਵੋਲਵ ਆ। ਹੁਣ ਉਸ ਤੋਂ ਬਾਅਦ ਇਹ ਇਸ਼ੂ ਜਿਹੜਾ ਆ ਉਹ ਇੱਕਦਮ ਫੇਰ ਗਰਮਾ ਗਿਆ। ਇਸੇ ਕਰਕੇ CVC ਨੇ ਜਿਹੜੀ ਕਾਫੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ। ਦਲਾਈ ਤੇ ਬਰਾੜ ਨੇ ਡਿਕਲਾਈਨ ਕਰ ਦਿੱਤਾ ਵੀ ਜਿਹੜਾ ਕੇਸ ਆ ਉਹਨਾਂ ਦਾ ਸੁਪਰੀਮ ਆਫ ਕੈਨੇਡਾ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਨੂੰ ਕੰਸੀਡਰ ਕਰਨ ਦਾ ਵੀ ਕੀ ਹੈਗਾ ਉਹਦੇ ਬਾਰੇ ਉਹਨਾਂ ਨੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਦੱਸਿਆ ਹੈਗਾ।
ਰੀਸੈਂਟਲੀ ਕੈਨੇਡਾ ਦੀ ਗਵਰਨਮੈਂਟ ਨੇ ਅਲੈਜ ਕੀਤਾ ਸੀ ਵੀ ਫੋਰਨ ਇੰਟਰਫੀਰੈਂਸ ਹੋ ਰਹੀ ਆ ਤੇ ਵਾਇਲੈਂਸ ਇੰਡੀਅਨ ਗਵਰਨਮੈਂਟ ਏਜੰਸੀਜ਼ ਵੱਲੋਂ ਹੋ ਰਹੀ ਆ ਉਹਨਾਂ ਸਿੱਖ ਐਕਟਿਵਿਸਟ ਦੇ ਅਗੇਂਸਟ ਜਿਹੜੇ ਆਪਣੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਹੈਗੇ ਆ। ਸੋ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਚੱਲ ਰਹੀਆਂ USA ਦੇ ਵਿੱਚ ਵੀ, ਜਿਹੜੇ ਗੁਪਤਾ ਆ ਇੱਥੇ ਲਿਆਂਦਾ ਆ, ਤੇ ਉਸ ਤੋਂ ਬਿਨਾਂ ਕੈਨੇਡਾ ਦੇ ਵਿੱਚ ਵੀ ਜਿਹੜੇ ਫੜੇ ਗਏ ਆ ਜਿਨ੍ਹਾਂ ਨੇ ਭਾਈ ਨਿੱਜਰ ਨੂੰ ਜਿਹੜਾ ਕਤਲ ਕੀਤਾ ਸੀ। ਬਰਾੜ ਤੇ ਦੁਲਾਈ ਦੋਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੇ ਵਾਰਨਿੰਗ ਵੀ ਕਹਿੰਦੇ ਉਹਨਾਂ ਨੂੰ ਮਿਲੀਆਂ ਹੈਗੀਆਂ ਫਰੋਮ ਪੁਲਿਸ ਪਿਛਲੇ ਸਾਲਾਂ ਦੇ ਵਿੱਚ ਵੀ ਤੁਹਾਡੀ ਸੇਫਟੀ ਦੇ ਉੱਤੇ ਵੀ ਜਿਹੜਾ ਖਤਰਾ ਹੋ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਸੀਰੀਅਸ ਮੈਟਰ ਆ, ਮਿਨਿਸਟਰੀ ਆਫ ਚਿਲਡਰਨ ਤੇ ਫੈਮਿਲੀ ਡਿਵੈਲਪਮੈਂਟ ਨੇ ਜਿਹੜੀ ਸੇਫਟੀ ਪਲਾਨ ਆ ਉਹ ਜਿਹੜੀ ਡਿਜ਼ਾਈਨ ਕੀਤੀ ਹੋਈ ਸੀ ਉਸ ਦੇ ਅੰਡਰ ਵੀ ਕਿਸ ਤਰ੍ਹਾਂ ਲੋਕਾਂ ਨੂੰ ਪਾਇਆ ਜਾਂਦਾ ਹੈਗਾ। ਕਹਿੰਦੇ ਵੀ ਪਬਲਿਕ ਸੇਫਟੀ ਕੈਨੇਡਾ ਵਾਲੇ ਇਹ ਕਹਿੰਦੇ ਆ ਵੀ 90 ਦਿਨਾਂ ਦੇ ਵਿੱਚ ਰਿਵਿਊ ਕੀਤੀ ਜਾਂਦੀ ਆ ਜਿਹੜੇ ਵੀ ਬੰਦਿਆਂ ਦੇ ਨਾਂ ਹੁੰਦੇ ਆ, ਪਰ ਇਹ ਤਾਂ ਇਹਨਾਂ ਨੂੰ 6 ਸਾਲ ਹੋ ਗਏ। ਸੋ ਜਿਸ ਹਿਸਾਬ ਦੇ ਨਾਲ ਉਸ ਟਾਈਮ ਦੇ ਉੱਤੇ ਮੈਨੂਪਲੇਟ ਕੀਤਾ ਗਿਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਭਾਰਤ ਸਰਕਾਰ ਵੱਲੋਂ ਪਈ ਜੀ ਆਹ 9 ਅੱਤਵਾਦੀ ਆ ਇਹਨਾਂ ਨੂੰ ਕੰਟਰੋਲ 'ਚ ਕਰੋ, ਵੀ ਕੈਨੇਡਾ ਦੇ ਵਿੱਚ ਜੰਮੇ ਹੋਏ ਜਿਹੜਾ ਕੋਈ ਸਿਰਫ ਆਪਣੇ ਹੱਕ ਦੀ ਗੱਲ ਕਰਦਾ ਤੁਸੀਂ ਉਹਨੂੰ ਅੱਤਵਾਦੀ ਜਿਹੜਾ ਡਿਕਲੇਅਰ ਕਰ ਦਿੰਦੇ ਹੈਗੇ ਆ। ਹੁਣ ਇਹ ਮੈਟਰ ਜਿਹੜਾ ਉਹ ਕਹਿੰਦੇ ਵੀ ਅਸੀਂ ਪ੍ਰਾਈਮ ਮਿਨਿਸਟਰ ਤੱਕ ਵੀ ਜਿਹੜੀ ਆ ਪਹੁੰਚ ਕੀਤੀ ਹੈਗੀ ਆ, ਪਰ ਮਾਮਲਾ ਜਿਹੜਾ ਆ ਇੱਕ ਵਾਰੀ ਫੇਰ ਹੁਣ ਇਹ ਗਰਮਾਇਆ ਆ ਵੀ ਦੇਖੋ ਵੀ 6 ਸਾਲ ਪਹਿਲਾਂ ਜਿਹੜੀ ਭਾਰਤੀ ਸਰਕਾਰ ਉਦੋਂ ਵੀ ਇਨਵੋਲਵ ਸੀ, ਉਦੋਂ ਵੀ ਉਹ ਕੀ ਕੁਝ ਕੰਮ ਕਰ ਰਹੀ ਸੀ। ਦੁਲਾਈ ਕਹਿੰਦਾ ਵੀ ਮੇਰਾ ਕੋਈ ਵੱਡਾ ਕ੍ਰਾਈਮ ਨਹੀਂ, ਕ੍ਰਾਈਮ ਮੇਰਾ ਇੰਨਾ ਕਿ ਆ ਵੀ ਦਲਜੀਤ ਦੋਸਾਂਝ ਜਿਹੜਾ ਸਿੰਗਰ ਹੈਗਾ ਆ ਉਹਨੇ ਇੱਕ ਵਾਰੀ ਟਵੀਟ ਕੀਤਾ ਸੀ ਜਿਹੜਾ ਜੱਗੀ ਦੇ ਮਾਮਲੇ 'ਚ, ਜੱਗੀ ਜੌਲ ਦੇ ਮਾਮਲੇ 'ਚ, ਵੀ ਜੱਗੀ ਜੌਲ ਦੇ ਨਾਲ ਧੱਕਾ ਹੋ ਰਿਹਾ ਹੈ ਵੀ ਏਦਾਂ ਨਹੀਂ ਹੋਣਾ ਚਾਹੀਦਾ। ਕਹਿੰਦਾ ਮੈਂ ਉਹੀ ਰੀਟਵੀਟ ਕੀਤਾ ਸੀ ਤੇ ਇਸ ਤੋਂ ਕੈਨੇਡਾ ਦੇ ਵਿੱਚ ਬੋਰਨ ਆ। ਉਸ ਤੋਂ ਬਾਅਦ ਜਿਹੜਾ ਬਰਾੜ ਆ ਉਹ ਕਹਿੰਦਾ ਵੀ ਮੈਂ 1987 ਤੋਂ ਇੱਥੇ ਆਇਆ ਆਪਣੀ ਮਦਰ ਦੇ ਨਾਲ ਤੇ ਬਰੈਂਪਟਨ ਦੇ ਵਿੱਚ ਰਹਿ ਰਿਹਾ, ਬਹੁਤ ਵੱਡਾ ਉਹਦਾ ਬਿਜ਼ਨਸ ਆ ਰੈਂਟਲ ਕਾਰ ਕੰਪਨੀ ਦਾ, ਜਿਹੜਾ ਬਰੈਂਪਟਨ 'ਚ ਵੀ ਆ ਤੇ ਰਿਚਮੰਡ 'ਚ ਵੀ ਆ, ਦੋਨੋਂ ਹੀ ਕੋਨ ਕਰਦੇ ਹੈਗੇ, ਬਰਾੜ ਤੇ ਦੁਲਾਈ ਜੀ ਬਿਜ਼ਨਸ ਪਾਰਟਨਰ ਹੈਗੇ ਆ ਜੀ। ਜੀ ਬਿਲਕੁਲ। ਸੋ ਰੀਟਵੀਟਿੰਗ ਨੂੰ ਕ੍ਰਾਈਮ ਜਿਹੜਾ ਹਰ 90 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਹੈ ਵੀ ਇਹ ਜਿਹੜੀ ਲਿਸਟ ਆ ਉਸ ਨੂੰ ਚੈੱਕ ਕੀਤਾ ਜਾਂਦਾ ਆ। ਜਿਹੜੀ ਸਟੇਟਮੈਂਟ ਏਜੰਸੀ ਨੇ ਜਿਹੜੀ ਉਹ ਦਿੱਤੀ ਆ, ਇਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਤੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਅਪੀਲਾਂ ਲਾਈਆਂ ਸੀ, ਉਹਦੇ ਵਿੱਚ ਇਹਨਾਂ ਦੀਆਂ ਅਪੀਲਾਂ ਜਿਹੜੀਆਂ ਉਹ ਰੱਦ ਹੋ ਗਈਆਂ। ਪਰ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਆ ਜਿਹੜੀ ਲਾਈਨ ਆ ਨਾ ਇਹ ਸਭ ਤੋਂ ਖਤਰਨਾਕ ਆ ਵੀ ਕਹਿੰਦੇ ਵੀ ਜਦ ਉਹ ਇੱਥੇ ਦੇ ਇੱਕ ਇਲੈਕਟਿਡ ਅਧਿਕਾਰੀ ਦੇ ਕੋਲ ਇਸ ਮਸਲੇ ਬਾਰੇ ਗੱਲ ਕਰਨ ਦੇ ਲਈ ਗਏ ਤਾਂ ਉਹਨਾਂ ਨੇ ਉਹਨੂੰ ਇਹ ਕਹਿ ਦਿੱਤਾ ਵੀ ਭਾਈ ਤੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇੰਡੀਆ ਦੇ ਨਾਲ ਮੁਲਾਕਾਤ ਕਰ ਤੇ ਤੇਰਾ ਮਸਲਾ ਹੱਲ ਹੋ ਜਾਊਗਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਆ ਵੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਭਾਰਤ ਦੀ ਦਖਲਅੰਦਾਜ਼ੀ ਵਧੀ ਹੋਈ ਆ, ਜਿਹੜੇ ਕੈਨੇਡੀਅਨ ਅਧਿਕਾਰੀ ਆ, ਇਲੈਕਟਿਡ ਕੈਨੇਡੀਅਨ ਅਧਿਕਾਰੀ ਜਿਨ੍ਹਾਂ ਨੂੰ ਕੈਨੇਡੀਅਨਸ ਨੇ ਜਿਹੜਾ ਉਹ ਚੁਣ ਕੇ ਜਿਹੜੇ ਸਦਨਾਂ ਤੱਕ ਜਿਹੜਾ ਪਹੁੰਚਾਇਆ ਆ, ਉਹ ਭਾਰਤ ਦੀ ਦਲਾਲੀ ਕਰ ਰਹੇ ਨੇ। ਉਹ ਭਾਰਤ ਦੇ ਲਈ ਜਿਹੜੀਆਂ ਉਹ ਇਹ ਗੱਲਾਂ ਕਰ ਰਹੇ ਆ ਵੀ ਭਾਈ ਤੁਸੀਂ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਮਿਲੋ ਤੇ ਉੱਥੇ ਜਾ ਕੇ ਤੁਹਾਡੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਇਹ ਗੱਲ ਤਾਂ ਆਪਾਂ ਅਕਸਰ ਹੀ ਜਿਹੜੇ ਇੱਥੇ ਇੰਡੀਅਨ ਏਜੰਟਸ ਆ ਉਹਨਾਂ ਦੇ ਮੂੰਹੋਂ ਸੁਣਦੇ ਰਹਿੰਦੇ ਆ। ਸੋ ਇਹਦੇ ਵਿੱਚ ਫਰਕ ਜਿਹੜਾ ਉਹ ਕੀ ਰਹਿ ਗਿਆ ਕੈਨੇਡੀਅਨ ਇਲੈਕਟਿਡ ਅਧਿਕਾਰੀਆਂ ਦਾ ਤੇ ਉਹਨਾਂ ਏਜੰਟਸ ਦੇ ਵਿੱਚ ਫਰਕ ਜਿਹੜਾ ਉਹ ਕੀ ਜਿਹੜਾ ਉਹ ਰਹਿ ਜਾਂਦਾ ਆ। ਆਪਾਂ ਨੂੰ ਹੁਣ ਇਹ ਵੀ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਮਸਲੇ ਜਿਹੜੇ ਆ ਹੋਰ ਵੀ ਜ਼ਿਆਦਾ ਗੰਭੀਰ ਜਿਹੜੇ ਉਹ ਅਖਤਿਆਰ ਕਰ ਰਹੇ ਆ। ਇੰਡੀਅਨ ਏਜੰਸੀਜ਼ ਦੇ ਦੁਆਰਾ ਇੱਕ ਬਾਰਡਰ ਏਜੰਸੀ ਦਾ ਇੰਪਲੋਈ ਜਿਸ ਦਾ ਨਾਮ ਸੰਦੀਪ ਸਨੀ ਸਿੰਘ ਸਿੱਧੂ ਸੀ, ਉਸ ਦੇ ਉੱਤੇ ਦੋਸ਼ ਲਾ ਦਿੱਤੇ ਗਏ ਸੀਗੇ ਵੀ ਇਹ ਵੀ ਅੱਤਵਾਦੀ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਜੁੜਿਆ ਹੋਇਆ ਆ। ਫਿਰ ਜਿਹੜੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦਾ ਸੁਪਰੀਡੈਂਟੈਂਟ ਆ ਉਹਨੇ ਕਿਹਾ ਵੀ ਜਿਹੜੇ ਇੰਡੀਅਨ ਸਰਕਾਰ ਦੇ ਦੁਆਰਾ ਜਿਹੜੇ ਐਲੀਗੇਸ਼ਨ ਲਾਏ ਜਾ ਰਹੇ ਆ ਇਹ ਟੋਟਲੀ ਗਲਤ ਨੇ ਤੇ ਹੁਣ ਉਸ ਨੂੰ ਦੁਬਾਰਾ ਮੁੜ ਬਹਾਲ ਕੀਤਾ ਗਿਆ ਆ। ਸੰਦੀਪ ਸਨੀ ਸਿੰਘ ਸਿੱਧੂ ਨੂੰ ਰੀਇਨਸਟੇਟ ਕੀਤਾ ਗਿਆ ਹੈ ਆਪਣੀ ਪੋਸਟ ਦੇ ਉੱਤੇ CBSA ਨੂੰ ਜਿਹੜਾ ਉਹ ਲੈ ਕੇ। ਸੋ ਬਿਲਕੁਲ ਇਹ ਬਹੁਤ ਝੂਠੀ ਖਬਰ ਸੀ। ਇਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਜਿਸ ਹਿਸਾਬ ਦੇ ਨਾਲ ਇੰਡੀਆ ਵਾਲਿਆਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਆਪਾਂ ਬੇਕਰਸਫੀਲਡ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮਿਲੇ ਸੀ, ਉਹਨਾਂ ਦੀ ਸਿਸਟਰ, ਤੇ ਉਹ ਕਹਿੰਦੀ ਭਾਜੀ ਵੀ ਆਹ ਸਟੋਰੀ ਆ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਬਾਹਰ ਆ ਜਾਣੀ ਆ ਤੇ ਉਹ ਤਾਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ। ਸੋ ਬਿਲਕੁਲ ਉਹ ਕਲੀਅਰ ਹੋ ਚੁੱਕਾ ਹੈ ਵੀ ਦੇਖੋ ਝੂਠੀਆਂ ਹੀ ਜਿਹੜੇ ਕੈਨੇਡਾ ਵਾਲਿਆਂ ਨੇ ਦੇਖੋ ਕਿੱਦਾਂ ਪ੍ਰਚਾਰ ਕਰਕੇ ਕੈਨੇਡਾ ਦੀ ਸਰਕਾਰ ਦੀਆਂ ਅੱਖਾਂ 'ਚ ਉੱਥੋਂ ਦੀਆਂ ਏਜੰਸੀਆਂ 'ਚ ਕਿੱਦਾਂ ਘੱਟਾ ਪਾ ਰਹੇ ਆ
ਤੇ ਸੇਮ ਹੀ ਜਿਹੜਾ ਦੋਨੋਂ ਬਰਾੜ ਤੇ ਜਿਹੜਾ ਦਲਈ ਆ, ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ। ਦੋਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਜਿਹੜਾ ਇਸੇ ਤਰੀਕੇ ਦੇ ਨਾਲ ਝੂਠ ਬੋਲ ਕੇ ਹੀ ਜਿਹੜਾ ਉਹ ਪਵਾਇਆ ਗਿਆ ਆ। ਸੋ ਇਹ ਇੱਕ ਜਿਹੜੀ ਹੁਣ ਵੱਡੀ ਜਿਹੜੀ ਫਿਕਰਮੰਦੀ ਵਾਲੀ ਜਿਹੜੀ ਗੱਲ ਆ, ਕੈਨੇਡੀਅਨ ਸਰਕਾਰ ਆਪ ਮੰਨਦੀ ਆ ਵੀ ਫੋਰਨ ਇੰਟਰਫੇਰੈਂਸ ਆ। ਉਧਰ ਹੁਣ ਜਿਹੜੇ ਬਰੈਂਪਟਨ ਦੇ ਮੇਅਰ ਆ, ਉਹਨਾਂ ਉੱਤੇ ਵੀ ਉਹ ਤੱਤੇ ਪਾਣੀ 'ਚ ਨੇ ਇਸ ਮਾਮਲੇ 'ਚ, ਕਿਉਂਕਿ ਜਿਹੜਾ ਪੋਲੀਵੀਅਰ ਨੂੰ ਉਹਨਾਂ ਦਾ ਕੰਜ਼ਰਵੇਟਿਵ ਪਾਰਟੀ ਦਾ ਮੇਨ ਲੀਡਰ ਜਿਹੜਾ ਉਹ ਬਣਾਇਆ ਗਿਆ ਆ। ਉਸ ਮਾਮਲੇ ਵਿੱਚ ਵੀ ਭਾਰਤ ਦੀ ਜਿਹੜੀ ਦਖਲਅੰਦਾਜ਼ੀ ਦੀਆਂ ਮਸਲੇ ਜਿਹੜੇ ਉਹ ਸਾਹਮਣੇ ਆਏ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦੁਆਰਾ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਬੇਸਿਕਲੀ ਉਹਨਾਂ ਦੀ ਮੈਂਬਰਸ਼ਿਪ ਖਰੀਦ ਕੇ ਆਪਣੇ ਇਨਫਲੂਐਂਸ ਦੇ ਨਾਲ ਜਿਹੜੇ ਬੰਦੇ ਜਿਹੜੇ ਉਹ ਲਾਏ ਗਏ, ਉਹ ਝਲਕਦੇ ਵੀ ਆ। ਉਹ ਇਸ ਕੋਲੋਂ ਝਲਕਦੇ ਆ ਜਦ ਕੈਨੇਡੀਅਨ ਜਿਹੜਾ ਪ੍ਰਧਾਨ ਮੰਤਰੀ ਆ ਉਹ ਭਾਰਤ ਦੇ ਉੱਤੇ ਦੋਸ਼ ਲਾਉਂਦਾ ਆ। ਇੱਕ ਦਿਨ ਉਹ ਠੀਕ ਹੁੰਦੇ ਆ, ਉਹ ਕੈਨੇਡਾ ਦੇ ਨਾਲ ਹੁੰਦੇ ਆ, ਅਗਲੇ ਦਿਨ ਉਹਨਾਂ ਦੇ ਜਿਹੜੇ ਉਹ ਬਿਆਨ ਬਦਲ ਜਾਂਦੇ ਆ। ਹੁਣ ਤਾਂ ਉਹਨਾਂ ਨੇ ਕ੍ਰੈਡੀਬਲ ਐਵੀਡੈਂਸ ਉਹ ਸਾਰਾ ਕੁਝ ਜਿਹੜਾ ਉਹ ਦਿਖਾ ਦਿੱਤਾ ਆ। ਪੋਲੀਵੀਅਰ ਦੇ ਉੱਤੇ ਵੀ ਚੰਗਾ ਖਾਸਾ ਜਿਹੜਾ ਉਹ ਦਬਾਅ ਇਸ ਟਾਈਮ ਚੱਲ ਰਿਹਾ ਆ। ਉਹ ਇਸੇ ਕਰਕੇ ਵੀ ਭਾਈ ਇਹ ਕਿਸ ਤਰੀਕੇ ਦੇ ਨਾਲ ਵਿਚਰੂਗਾ। ਕੈਨੇਡਾ ਦੇ ਵਿੱਚ ਕੈਨੇਡੀਅਨ ਸਿੱਖਸ ਤੇ ਜਿਹੜੇ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨ ਆ, ਉਹਨਾਂ ਦੇ ਸਫ਼ਿਆਂ ਦੇ ਵਿੱਚ ਇਹ ਜ਼ਰੂਰ ਚਰਚਾ ਹੈ, ਕਿਉਂਕਿ ਅਗਲੀ ਵਾਰ ਜਿਹੜੀਆਂ ਇਲੈਕਸ਼ਨ ਦੇ ਵਿੱਚ ਉੱਥੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਜਿਹੜੀ ਉਹ ਜਿੱਤਦੀ ਨਜ਼ਰ ਆ ਰਹੀ ਆ। ਜੇ ਪੋਲੀਵੀਅਰ ਹੀ ਪ੍ਰਧਾਨ ਮੰਤਰੀ ਬਣਦੇ ਆ, ਉਹਦੀ ਜਿਹੜੀ ਨੇੜਤਾ ਆ ਭਾਰਤ ਦੇ ਨਾਲ, ਜਾਂ ਜਿਸ ਤਰੀਕੇ ਦੇ ਨਾਲ ਉਹ ਭਾਰਤ ਦਾ ਪੱਖ ਵੀ ਲੈਂਦਾ ਆ, ਜਾਂ ਜਿਸ ਤਰੀਕੇ ਦੇ ਨਾਲ ਭਾਰਤ ਨੂੰ ਲੈ ਕੇ ਉਹ ਚੱਲਦੇ ਆ, ਉਹ ਜ਼ਰੂਰ ਉਹਨਾਂ ਨੂੰ ਜਿਹੜਾ ਉਹ ਦੇਖਣਾ ਪੈਣਾ। ਪਰ ਇਹ ਵੀ ਗਰਾਊਂਡ ਵਰਕ ਜਿਹੜਾ ਖਾਸਾ ਉਹਨਾਂ ਨੇ ਕੀਤਾ ਹੈਗਾ ਆ। ਸੋ ਹੋਪਫੁਲੀ ਜਿਹੜਾ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀਆਂ ਜਿਹੜੀਆਂ ਉਹ ਮਿਲਦੀਆਂ ਜਿਹੜੀਆਂ ਉਹ ਰਹਿਣ। ਪਰ ਇਹ ਮਸਲੇ ਬਹੁਤ ਗੰਭੀਰ ਆ। ਕੈਨੇਡਾ ਦੇ ਇਲੈਕਟਿਡ ਅਫੀਸ਼ੀਅਲ ਉਹ ਇਹਨਾਂ ਮੁੰਡਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਕੌਂਸੂਲੇਟ ਦੇ ਵਿੱਚ ਜਾ ਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਮਿਲੋ ਤੇ ਮਿਲ ਕੇ ਜਿਹੜਾ ਆਪਣਾ ਮਸਲਾ ਆ ਉਹ ਹੱਲ ਕਰਾਓ, ਰਾਦਰ ਦੈਨ ਕੈਨੇਡਾ ਦੇ ਏਜੰਸੀਆਂ ਨੂੰ ਇਹ ਕਹਿਣ ਦੀ ਬਜਾਏ ਵੀ ਭਾਈ ਇਹਨਾਂ ਦਾ ਕੋਈ ਇਸ ਚੀਜ਼ ਦੇ ਨਾਲ ਲੈਣ ਦੇਣ ਨਹੀਂ, ਨਾ ਕੋਈ ਟੈਰਰਿਜ਼ਮ ਐਕਟੀਵਿਟੀ ਦੇ ਵਿੱਚ, ਨਾ ਕੋਈ ਟੈਰਰਿਜ਼ਮ ਫੈਲਾਉਣ ਦੇ ਮਾਮਲੇ 'ਚ, ਨਾ ਉਸ ਪਾਸੇ ਉਹਨਾਂ ਨੇ ਕੋਈ ਗੱਲ ਕੀਤੀ ਆ ਵੀ ਤੁਸੀਂ ਇਹ ਏਜੰਸੀਆਂ ਨੂੰ ਇਹਨਾਂ ਨੂੰ ਬਰੀ ਕਰਨਾ ਚਾਹੀਦਾ ਆ, ਕੱਢਣਾ ਚਾਹੀਦਾ ਆ। ਉਹ ਭਾਰਤ ਦੇ ਵਿੱਚ ਜਿਹੜਾ ਕੌਂਸੂਲੇਟ ਨੂੰ ਘੱਲਣ ਦੀਆਂ ਜਿਹੜੀਆਂ ਉੱਥੇ ਗੱਲਾਂ ਕਰ ਰਹੇ ਆ। ਜੀ, ਇਸ ਆਰਟੀਕਲ ਦੇ ਵਿੱਚ ਅੱਗੇ ਜਾ ਕੇ ਉਹ ਲਿਖਦੇ ਆ ਵੀ ਪੈਰੀ ਦੁਲਾਈ ਕੈਨੇਡਾ ਦੇ ਸਰੀ ਦੇ ਵਿੱਚ ਬੋਰਨ ਆ, ਤੇ ਜਿਹੜਾ ਬਰਾੜ ਆ ਉਹ 1987 ਦੇ ਵਿੱਚ ਆਪਣੀ ਮਾਤਾ ਤੇ ਛੋਟੀ ਭੈਣ ਦੇ ਨਾਲ ਕੈਨੇਡਾ ਦੇ ਵਿੱਚ ਆ ਗਿਆ ਸੀ, ਤੇ ਉਹ ਬਰੈਂਪਟਨ ਓਨਟਾਰੀਓ ਦੇ ਵਿੱਚ ਰਹਿੰਦਾ, ਤੇ ਦੋਨੋਂ ਇਕੱਠੇ ਜਿਹੜੇ ਬਿਜ਼ਨਸ ਕਰਦੇ ਆ। ਪੈਰੀ ਦੁਲਾਈ ਦੇ ਜਿਹੜੇ ਡਾਕੂਮੈਂਟਸ ਜਦੋਂ ਇਸ ਇਨਵੈਸਟੀਗੇਟਰ ਨੇ ਲੱਭੇ, ਉਹ ਦੇਖਿਆ ਵੀ ਇਹ ਜਸਟਿਸ ਇੰਸਟੀਚਿਊਟ ਆਫ BC ਉੱਥੋਂ ਗ੍ਰੈਜੂਏਟ ਹੋਇਆ ਸੀ ਹਾਈ ਸਕੂਲ ਤੋਂ ਬਾਅਦ। ਉਹ ਤੋਂ ਬਾਅਦ ਉਸ ਦਾ ਕੈਰੀਅਰ ਪ੍ਰਾਈਵੇਟ ਆਈ ਐਜ਼ ਏ ਇਨਵੈਸਟੀਗੇਟਰ ਸੀ। ਤੇ ਜਦੋਂ ਕੈਨੇਡਾ ਦੇ ਵਿੱਚ ਜਿਹੜਾ 1985 에ਅਰ ਇੰਡੀਆ ਬੋmbਿੰਗ ਵਾਲਾ ਕੇਸ ਚੱਲ ਰਿਹਾ ਸੀ, ਤੇ ਅਜੈਬ ਸਿੰਘ ਬਾਗੜੀ ਜੋ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ, ਉਹਨਾਂ ਦੇ ਵਕੀਲ ਰਿਚਰਡ ਪੈਕ ਦਾ ਇਹ ਇਨਵੈਸਟੀਗੇਟਰ ਸੀ ਪੈਰੀ ਦੁਲਾਈ, ਉਹਨਾਂ ਦੇ ਲਈ ਕੰਮ ਕਰਦਾ ਸੀ। ਮੀਡੀਆ ਦੇ ਵਿੱਚ ਇਹ ਵੀ ਆਇਆ ਵੀ 2007 ਦੇ ਵਿੱਚ ਸਰੀ ਦੀ ਜਿਹੜੀ ਵਿਸਾਖੀ ਪਰੇਡ ਸੀ ਉਹਦਾ ਇੰਚਾਰਜ ਸੀ ਪੈਰੀ ਦੁਲਾਈ, ਜਿਹਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੀ ਇੱਕ ਫੋਟੋ ਲੱਗੀ ਹੋਈ ਸੀ। ਤੇ ਉਸ ਟਾਈਮ ਦੇ ਉੱਤੇ ਗਲੋਬ ਤੇ ਮੇਲ ਨੇ ਇੱਕ ਆਰਟੀਕਲ ਛਾਪਿਆ ਸੀ, ਟੈਰਰਿਜ਼ਮ ਔਰ ਫਰੀडम ਫਾਈਟਰ। ਦੁਲਾਈ ਨੇ ਕੋਟ ਕੀਤਾ ਸੀ ਵੀ ਜਿਹੜਾ ਬੰਦਾ ਕਿਸੇ ਜ਼ੁਲਮ ਦੇ ਅਗੇਂਸਟ ਖੜਦਾ ਆ, ਅਸੀਂ ਉਸ ਨੂੰ ਜਿਹੜਾ ਸ਼ਹੀਦ ਮੰਨਦੇ ਹੈਗੇ ਆ। ਤੇ ਇਹ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਉਸ ਪਰੇਡ ਦੇ ਵਿੱਚ ਜਿਹੜੀਆਂ ਜੋ ਵੀ ਲੱਗਦੀਆਂ ਫੋਟੋਆਂ ਜਾਂ ਕੁਝ ਵੀ, ਉਹ ਉੱਥੇ ਦੀ ਜਿਹੜੀ RCMP ਆ ਉਹ ਆਥੋਰਾਈਜ਼ ਕਰਦੀ ਆ। ਉਸ ਤੋਂ ਬਾਅਦ ਹੀ ਜਿਹੜੇ ਆ ਉਹ ਪਰੇਡ ਦੇ ਜਿਹੜੇ ਫਲੋਟ ਆ ਉਹ ਜਾਂਦੇ ਹੈਗੇ ਆ। ਤੇ ਦੂਸਰੀ ਐਗਜ਼ਾਮਪਲ ਮੈਂ ਜਗਤਾਰ ਸਿੰਘ ਜੱਗੀ ਜੌਲ ਦੀ ਦੱਸੀ ਆ ਵੀ ਕਿਸ ਤਰ੍ਹਾਂ ਦਲਜੀਤ ਦੋਸਾਂਝ ਨੇ ਟਵੀਟ ਕੀਤਾ ਸੀ ਉਹਨਾਂ ਦੇ ਹੱਕ ਦੇ ਵਿੱਚ। ਉਹਨਾਂ ਦਾ ਟਵੀਟ ਇਹੀ ਸੀ ਵੀ ਸੈਡਨ ਟੂ ਹੀਅਰ ਦ ਰਿਪੋਰਟਸ ਆਫ ਟਾਰਚਰ ਆਫ ਜਗਤਾਰ ਸਿੰਘ ਜੌਹਲ, ਐਵਰੀ ਪਰਸਨ ਹੈਜ਼ ਦਾ ਰਾਈਟ ਟੂ ਫੇਅਰ ਟ੍ਰਾਇਲ। ਤੇ ਉਹ ਕਹਿੰਦਾ ਮੈਂ ਰੀਟਵੀਟ ਕੀਤਾ ਸੀ, ਹੋਰ ਇਸ ਤੋਂ ਵੱਧ ਕੁਝ ਨਹੀਂ ਕੀਤਾ ਸੀ। ਦੂਸਰੇ ਪਾਸੇ ਜਿਹੜੇ ਬਰਾੜ ਆ ਉਹ ਕਹਿੰਦੇ ਆ ਵੀ ਮੇਰੇ ਫਾਦਰ ਦੇ ਬਿਲਕੁਲ ਉਹ ਲੀਡਰ ਸੀਗੇ ISYF ਦੇ, ਜੋ 2003 ਚ ਕੈਨੇਡਾ ਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤੀ ਗਈ ਸੀ। ਪਰ ਉਹ ਕਹਿੰਦੇ ਮੈਂ ਤਾਂ 1987 ਤੋਂ ਇੱਥੇ ਜਿਹੜਾ ਰਹਿ ਰਿਹਾ ਤੇ ਮੇਰਾ ਉਸ ਜਥੇਬੰਦੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਹ ਸਾਰਾ ਕੁਝ ਜਿਹੜੇ ਰਲਾ ਕੇ ਜੋ ਦੋਨਾਂ ਨੂੰ ਜਿਹੜਾ ਨੋ ਫਲਾਈ ਜ਼ੋਨ ਦੇ ਵਿੱਚ ਪਾਇਆ ਗਿਆ ਹੈਗਾ ਆ। ਕਹਿੰਦੇ ਭਈ ਅਸੀਂ ਕੋਈ ਵੀ ਜਿਹੜਾ ਇਹ ਕ੍ਰਾਈਮ ਨਹੀਂ ਕੀਤਾ।
ਫੈਡਰਲ ਕੋਰਟ ਆਫ ਅਪੀਲਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਟਰਾਈ ਕੀਤੀ, ਪਰ ਉਹਨਾਂ ਦਾ ਕੁਝ ਨਹੀਂ ਬਣਿਆ। ਹੁਣ ਅਲਟੀਮੇਟਲੀ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਉਹਦੇ ਕੋਲ ਵੀ ਜਿਹੜੀ ਅਪੀਲ ਕੀਤੀ ਹੈਗੀ ਆ ਵੀ ਭਾਈ ਰੀਸੈਂਟਲੀ ਜੋ ਕੁਝ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਬਾਹਰ ਦੇ ਜਿਹੜੇ ਸਿੱਖਾਂ ਨੂੰ ਬਲੇਮ ਕਰਦੀ ਆ, ਉੱਥੇ ਉਹਨਾਂ ਨੂੰ ਮਾਰਨ ਦੇ ਵਿੱਚ ਇਨਵੋਲਵ ਹੈਗੀ ਆ, ਜੀ ਤੇ ਅਸੀਂ ਵੀ ਉਸੇ ਦਾ ਹੀ ਸ਼ਿਕਾਰ ਹੈਗੇ 6 ਸਾਲਾਂ ਤੋਂ। ਤੇ ਕਹਿੰਦੇ ਭਈ ਇਹ ਪੋਸੀਬਿਲਿਟੀ ਬਟ ਨਾਟ ਨੈਸੈਸਰੀ ਇਹ ਪ੍ਰੋਬੇਬਿਲਿਟੀ। ਸੋ ਫੈਡਰਲ ਰੂਲ ਦੀ ਵੀ ਜਿਹੜੀ ਹੀਅਰਿੰਗ ਹੋਈ ਸੀਗੀ, ਅਲਟੀਮੇਟਲੀ ਉਹ ਇਹ ਕਹਿੰਦੇ ਆ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਬਿਟਰੇਡ ਹੋਇਆ ਸਮਝ ਰਿਹਾ ਹੈਗਾ। ਫਸਟ ਫੈਡਰਲ ਕੋਰਟ ਦੀ ਜਿਹੜੀ ਰੂਲਿੰਗ ਸੀ ਉਹ ਹੈਂਡ ਡਾਊਨ ਕਰ ਦਿੱਤੀ ਗਈ ਅਗਸਤ 2022 ਦੇ ਵਿੱਚ, 1 ਸਾਲ ਪਹਿਲਾਂ ਜਦੋਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੁੰਦਾ ਆ। ਅਪੀਲ ਕੋਰਟ ਨੇ ਰੂਲ ਕੀਤਾ ਸੀ ਜੂਨ 2024 ਚ ਤੇ ਨਿੱਜਰ ਹੋਣਾ ਦੀ ਡੈਥ ਤੋਂ ਬਾਅਦ। ਸੋ ਹੁਣ ਉੱਥੇ ਦੇ ਜਿਹੜੇ ਸੇਫਟੀ ਮਿਨਿਸਟਰ ਆ ਉਹਨਾਂ ਦੇ ਕੋਲ ਇਹ ਮਾਮਲਾ ਗਿਆ। ਹੁਣ ਮੀਡੀਆ ਦੇ ਵਿੱਚ ਵੀ ਕਾਫੀ ਚੱਕ ਹੋਇਆ ਹੈ। ਚਰਚਾ ਹੋਈ ਸੋ ਹੋਪਫੁਲੀ ਜਿਹੜਾ ਆ ਉਹਨਾਂ ਦੀ ਜਿਹੜੀ ਅਪੀਲ ਆ ਉਹ ਸੁਣੀ ਜਾਊਗੀ। ਭਈ ਜਦੋਂ ਸਾਡੇ ਤੇ ਕੋਈ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਚਾਰਜ ਨਹੀਂ ਹੈਗਾ, ਉਹ ਕਹਿੰਦਾ ਪੈਰੀ ਤਲਾਈ ਦਾ ਕਹਿੰਦਾ ਵੀ ਮੈਂ ਇੱਕ ਸਪੀਡਿੰਗ ਟਿਕਟ ਮਿਲੀ ਆ ਮੈਨੂੰ ਪੂਰੀ ਲਾਈਫ ਦੇ ਵਿੱਚ, ਮੇਰੇ ਤੇ ਹੋਰ ਕਿਸੇ ਤਰ੍ਹਾਂ ਦਾ ਚਾਰਜ ਨਹੀਂ। ਤੁਸੀਂ ਬੰਦੇ ਨੂੰ ਕਿਸ ਤਰ੍ਹਾਂ ਜਿਹੜਾ ਅੱਤਵਾਦੀ ਡਿਕਲੇਅਰ, ਉਹ ਕਹਿੰਦੇ ਵੀ ਤੁਸੀਂ ਹਿੰਸਾ ਭੜਕਾਉਣ ਦੇ ਜਿਹੜੇ ਉਹ ਗੱਲਾਂ ਉਹਨਾਂ ਉੱਤੇ ਦੋਸ਼ ਲਾ ਕੇ ਸਾਰਾ ਕੁਝ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਨਾਮ ਤਾਂ ਉਹਨਾਂ ਨੇ ਉਹ ਕੈਨੇਡੀਅਨ ਪੋਲੀਟੀਸ਼ੀਅਨ ਦਾ ਜਿਹੜਾ ਉਹ ਨਹੀਂ ਲਿਆ, ਜਿਹੜਾ ਉਹ ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਵੀ ਤੂੰ ਇੰਡੀਆ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਲਾ। ਕਹਿੰਦੇ ਵੀ ਮੇਰੇ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਆ, ਕਹਿੰਦੇ ਵੀ ਤੂੰ ਬਹਿੰਦਾ ਕਿਉਂ ਨਹੀਂ ਉਹਨਾਂ ਦੇ ਨਾਲ, ਉਹ ਇੰਡੀਆ ਵਾਲੇ ਤੇਰੇ ਮਸਲੇ ਨੂੰ ਸੁਲਝਾ ਦੇਣਗੇ। ਤੇ ਇੰਡੀਆ ਵਾਲੇ ਮਸਲੇ ਕਿੱਦਾਂ ਸੁਲਝਾਉਂਦੇ ਆ ਸਭ ਨੂੰ ਹੀ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਮੈਨੂਪੂਲੇਸ਼ਨ ਉੱਥੇ ਕੀਤੀ ਜਾਂਦੀ ਆ। ਹੁਣੇ ਕੈਨੇਡਾ ਨੇ 6 ਜਿਹੜੇ ਸੀਨੀਅਰ ਡਿਪਲੋਮੈਟ RCMP ਨੇ ਜਿਹੜਾ ਇਹ ਦੋਸ਼ ਲਾਇਆ ਵੀ ਇੰਡੀਅਨ ਗਵਰਨਮੈਂਟ ਦੇ ਏਜੰਟ ਵਾਈਡ ਸਪਰੈਡ ਵਾਇਲੈਂਸ ਜਿਹੜੀ ਕੈਨੇਡੀਅਨਸ ਦੇ ਉੱਤੇ ਹੋ ਰਹੀ ਆ ਉਹਦੇ ਵਿੱਚ ਉਹ ਇਨਵੋਲਵ ਹੈਗੇ ਆ। ਸੋ ਜੋ ਬਰਾੜ ਤੇ ਦੁਲਈ ਕਹਿ ਰਹੇ ਆ ਫੈਡਰਲ ਕੋਰਟ ਦੇ ਵਿੱਚ, ਉਹ ਬੇਸਿਕਲੀ ਸਰਕਾਰ ਵੀ ਉਹਨਾਂ ਦੀ ਹੁਣ ਉਹੀ ਕਹਿ ਰਹੀ ਆ। ਸੋ ਇਹ ਅਜੇ ਵੀ ਜਿਹੜੇ ਉਹ ਨੋ ਫਲਾਈ ਲਿਸਟ ਦੇ ਉੱਤੇ ਜਿਹੜੇ ਉਹ ਪਾਏ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਨਵਾਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਆ, ਇਹਦੇ ਆਉਣ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਅੱਗੇ ਜਿਹੜਾ ਉਹ ਹੋ ਸਕਦਾ ਆ। ਟਰੂਡੋ ਹੁਣਾਂ ਨੇ ਤਾਂ ਅਕਿਊਜ਼ ਕੀਤਾ ਹੀ ਹੈਗਾ ਆ ਇੰਡੀਆ ਵਾਲਿਆਂ ਦੇ ਉੱਤੇ ਵੀ ਉਹ ਵਾਇਲੈਂਟ ਕ੍ਰਾਈਮ ਜਿਹੜੇ ਕੈਨੇਡਾ ਦੇ ਵਿੱਚ ਉਸ ਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਇਹ ਕਹਿ ਲਓ ਵੀ ਇੱਕ ਨਮੋਸ਼ੀ ਵਾਲੀ ਗੱਲ ਆ, ਫਰਸਟ੍ਰੇਟਿੰਗ ਵਾਲੀ ਗੱਲ ਆ, ਫਰਸਟ੍ਰੇਸ਼ਨ ਆ। ਤੇ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਵੀ ਕੈਨੇਡਾ ਹੀ ਮੈਨੂੰ ਜਿਹੜਾ ਇਸ ਟਾਈਮ ਧੋਖਾ ਦੇ ਰਿਹਾ ਆ, ਤੇ ਉਹਨਾਂ ਨੇ ਹੀ ਮੈਨੂੰ ਜਿਹੜਾ ਆਪਣੇ ਹੀ ਮੁਲਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੱਗਦਾ ਇਦਾਂ ਆ ਵੀ ਕੈਦੀ ਬਣਾ ਕੇ ਜਿਹੜਾ ਉਹ ਰੱਖਿਆ ਆ, ਇੰਪ੍ਰਿਜ਼ਨਡ ਇਨ ਮਾਈ ਓਨ ਹੋਮ। ਜਿਹੜਾ ਸਰੀ ਦਾ ਜੰਮਿਆ ਪਲਿਆ ਦੁਲਈ ਆ ਭਗਤ ਸਿੰਘ ਬਰਾੜ, ਜੋ ਕਿ ਛੋਟਿਆਂ ਹੁੰਦੇ ਇੱਥੇ ਦਾ ਆਇਆ ਆ, ਵੀ ਉਹਨਾਂ ਦੋਨਾਂ ਨੂੰ ਨੋ ਫਲਾਈ ਲਿਸਟ ਦੇ ਵਿੱਚ ਪਾ ਕੇ ਬੇਸਿਕਲੀ ਹਰਾਸਮੈਂਟ ਕੀਤੀ ਜਾ ਰਹੀ ਆ। ਤੇ ਉੱਤੋਂ ਜਿਹੜੇ ਕੈਨੇਡੀਅਨ ਅਧਿਕਾਰੀ ਆ, ਕੈਨੇਡੀਅਨ ਇਲੈਕਟਡ ਅਫੀਸ਼ੀਅਲ ਆ, ਉਹ ਇਹਨਾਂ ਨੂੰ ਭਾਰਤ ਦੇ ਨਾਲ ਸੰਧੀਆਂ ਕਰਨ ਦੀਆਂ ਸਲਾਹਾਂ ਦੇ ਰਹੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਬੰਦਾ ਜਿਹੜਾ ਇੱਥੇ ਦਾ ਬੋਰਨ ਆ, ਮੰਨ ਲਓ ਵੀ ਤੁਹਾਡਾ ਹੀ ਕੋਈ ਬੱਚਾ 87 ਦਾ ਬੋਰਨ ਆ, ਜੇ ਉਹ ਆਜ਼ਾਦੀ ਦੀ ਗੱਲ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦਾ, ਜੋ ਕਿ ਲੀਗਲ ਆ ਇੱਥੇ, ਫਰੀडम ਆਫ ਸਪੀਚ, ਤੇ ਉਸ ਫਰੀडम ਆਫ ਸਪੀਚ ਦੀ ਉਸ ਨੂੰ ਅੱਤਵਾਦੀ ਡਿਕਲੇਅਰ ਕੀਤਾ ਗਿਆ ਹੋਵੇ, ਅੱਤਵਾਦੀ ਕਿਹਾ ਗਿਆ ਹੋਵੇ, ਤੇ ਉਹਦਾ ਜਿਹੜਾ ਸਾਈਕੋਲੋਜੀਕਲ ਇੰਪੈਕਟ ਆ ਉਹ ਕਿੰਨਾ ਕੁ ਪੈਂਦਾ ਹੈਗਾ। ਸੋ ਇਹ ਸਾਰਾ ਕੁਝ ਜਿਹੜੇ ਸਿੱਖ ਆ ਉਹ ਫੀਲ ਕਰ ਰਹੇ ਆ। ਜਿਹੜਾ ਜਹਾਜ਼ ਡਿੱਗਿਆ ਸੀ ਉਹਨੂੰ ਅੱਜ ਤੱਕ ਜਿਹੜੀ ਭਾਰਤੀ ਸਰਕਾਰ ਸਿੱਖਾਂ ਤੇ ਬਲੇਮ ਕਰ ਰਹੀ ਆ। ਹਾਲਾਂਕਿ ਕਈ ਹੁਣ ਉੱਥੇ ਸਿਗਨੇਚਰ ਡਰਾਈਵ ਸਿੱਖਾਂ ਨੇ ਸ਼ੁਰੂ ਕੀਤੀ ਆ ਵੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜੋ ਕੁਝ ਪਿਛਲੇ ਸਾਲ 'ਚ ਵਾਪਰਿਆ ਇੰਡੀਆ ਦੀ ਸਰਕਾਰ ਵੱਲੋਂ ਕੀਤਾ ਗਿਆ ਵੀ ਉਹ ਜਿਹੜਾ ਜਹਾਜ਼ ਵੀ ਆ ਉਹ ਪੱਕਾ ਉਸ 'ਚ ਭਾਰਤ ਸਰਕਾਰ ਦਾ ਹੱਥ ਸੀ। ਸੋ ਇਹ ਸਿੱਖ ਜਿਹੜੇ ਫੀਲ ਕਰ ਰਹੇ ਹੈਗੇ ਆ। ਸੋ ਇਹ ਦੋਨਾਂ ਨੌਜਵਾਨਾਂ ਦੀ ਜਿਹੜੀ ਸਟੋਰੀ ਆ ਫਾਈਨਲੀ 6 ਸਾਲਾਂ ਬਾਅਦ ਕੈਨੇਡਾ ਦੇ ਮੇਜਰ ਮੀਡੀਆ ਆਊਟਲੈਟ ਨੇ ਜਿਹੜੀ ਪਬਲਿਸ਼ ਕੀਤੀ ਆ। ਹੋਪਫੁਲੀ ਜਿਹੜਾ ਕੈਨੇਡਾ ਦੇ ਜਿਹੜੇ ਸੇਫਟੀ ਮਿਨਿਸਟਰ ਆ ਜਾਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ, ਕਿਉਂਕਿ ਉਹਨੂੰ ਪਤਾ ਲੱਗ ਚੁੱਕਾ ਆ ਵੀ ਭਾਰਤ ਵਾਲੇ ਕਿੰਨਾ ਝੂਠ, ਕਿੰਨਾ ਕਰਪਟ ਜੋ ਉੱਥੇ ਦਾ ਸਿਸਟਮ ਹੈਗਾ ਆ। ਹੋਪਫੁਲੀ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਹੋਊਗੀ ਤੇ ਇਹਨਾਂ ਨੂੰ ਦੁਬਾਰਾ ਕੀ ਫੇਰ ਨੋ ਫਲਾਈ ਜ਼ੋਨ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਜਿਹੜਾ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਹੋ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।